ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪਨੀਆਂ ਭੰਨੇ। ਕੁੜੀ ਆ ਕੇ ਵੀ ਮੈਨੂੰ ਤੇ ਚੰਗਾ ਹੀ ਨਹੀਂ ਲੱਗਦਾ, ਜਾਂ ਇਹ ਖੱਟੂ ਹੈ ਜਾਂ ਮਖੱਟੂ ਹੈ, ਜਾਂ ਇਹ ਸ਼ਕਲੋਂ ਸੂਰਤੋਂ ਨਹੀਂ ਸਹੀ, ਜਾਂ ਕੰਮਾਂ ਕਾਰਾਂ ਵੱਲੋਂ ਨਹੀਂ ਸਹੀ ਜੀ। ਤੇ ਮੁੰਡਾ ਜਿਹੜਾ ਉਹ ਪਹਿਲੇ ਹੀ ਤਿਆਰੀਆਂ ਵਿਆਹ ਦੀਆਂ ਲੋਕਾਂ ਨੂੰ ਦੱਸਦਾ ਫਿਰਦਾ, ਜਿਸ ਦਿਨ ਮੇਰਾ ਵਿਆਹ ਹੋਵੇਗਾ ਸਾਰੇ ਜੱਗ ਨੂੰ ਚਾਅ ਹੋਵੇਗਾ। ਤੇ ਨਮਾਈਆਂ ਪਾਵਣ ਆਈਆਂ ਨਹੀਂ, ਕੁਝ ਭੈਣਾਂ ਕੁਝ ਭਰਜਾਈਆਂ ਨਹੀਂ, ਕੁਝ ਰਾਲ ਸ਼ਰੀਕੇ ਆਈਆਂ ਨਹੀਂ, ਤੇ ਨਮਾਈਆਂ ਪਾਵਣ ਆਈਆਂ ਨਹੀਂ। ਖੁਰੇ ਜੋ ਬਾਹਰ ਨਿਕਲ ਲੱਗਾ ਤੇ ਅੱਗੇ ਘਮਿਆਰੀ ਨੇ ਮਤਲਬ ਇਹ ਕਿ ਚੱਪੜੀਆਂ ਦਾ ਨਾ ਢੇਰ ਲਾਇਆ ਹੁੰਦਾ ਸੀ, 8-10 ਚੱਪੜੀਆਂ 15 ਚੱਪੜੀਆਂ ਜੋੜ ਕੇ ਨਾ ਇਸ ਤਰ੍ਹਾਂ ਚੱਪੜੀਆਂ ਹੁੰਦੀਆਂ ਸਨ। ਆ ਜਿਹੜੀਆਂ ਹਾਂਡੀਆਂ ਸਨ ਨਾ ਸਾਡੀਆਂ ਮਿੱਟੀ ਦੀਆਂ, ਇਹਨਾਂ ਦਾ ਜਿਹੜਾ ਢੱਕਣ ਸੀ ਉਹਨੂੰ ਚੱਪੜੀਆਂ ਆਂਦੇ ਸਨ। ਔਰ ਉਹ ਫਿਰ ਗਾਨਾ ਜਿਹੜਾ ਨਾ ਉਹ ਜਦੋਂ ਉਹਨੇ ਢੁੱਕਣ ਜਾਣਾ ਫਿਰ ਉਹ ਉਹਨੇ ਦਿਨ ਨਾਲ ਹੀ ਰਹਿਣਾ। ਫਿਰ ਉਹ ਗਾਨਾ ਬੀਵੀ ਤੇ ਮੀਏ ਨੇ ਰਲ ਕੇ ਜਦੋਂ ਬਾਅਦ ਚ ਮੀਆਂ ਬੀਵੀ ਆਉਣੇ ਨੇ ਨਾ, ਉਹਨਾਂ ਨੂੰ ਫਿਰ ਬੀਬੀਆਂ ਨੇ ਬਹਾ ਕੇ ਤੇ ਗਾਨਾ ਖੁਲਾਈ ਤੇ ਜਨਾਬ ਲੱਸੀ ਪੈਰ ਤੇ ਲੱਸੀ ਮੁੰਦਰੀ ਹਾਂਜੀ ਤੇ ਗੋਤ ਕਨਾਲਾ ਤੇ ਇਹ ਕਿੰਨੀਆਂ ਹੀ ਰਸਮਾਂ ਹੁੰਦੀਆਂ ਸਨ। ਉਹ ਕਰਦੇ ਸਨ ਕੁੜੀ ਤੇ ਮੁੰਡੇ ਦਾ ਇੱਕ ਦੂਜੇ ਨਾਲ ਜਾਣ ਪਛਾਣ ਹਾਂਜੀ ਕਰਨੀ। ਵੇਖੋ ਨਾ ਕਿੱਡਾ ਸ਼ਰਮੋ ਹਿਆ ਦਾ ਦੌਰ ਸੀ ਕਿ ਇੱਕ ਦੂਜੇ ਨੂੰ ਵੇਖੋ ਨਾ ਇੱਕ ਮੁੰਦਰੀ ਸੁੱਟ ਦੇਣੀ ਲੱਸੀ 'ਚ, ਲੱਭੋ ਜੀ ਦੋਵੇਂ ਤਰ੍ਹਾਂ। ਉਹਨਾਂ ਫਿਰ ਉਹ ਕੁੜੀ ਨੇ ਵੀ ਸ਼ਰਮ ਦੇ ਮਾਰਿਆਂ ਵਿੱਚ ਹੱਥ ਪਾਣਾ, ਫਿਰ ਉਹ ਇੱਕ ਦੂਜੇ ਨਾਲ ਹੱਥ ਲੱਗਣ, ਮਤਲਬ ਉਹ ਕਾਮੀ ਖੁੱਲ ਜੇ ਉਹ ਕਾਮੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਜਾਗਣ। ਹਾਂਜੀ ਅੱਛਾ, ਤੋ ਇਹ ਸਾਰਾ ਉਦੋਂ ਹੁੰਦਾ ਸੀ। ਤੇ ਗੋਤ ਕਨਾਲਾ ਕੀ ਸੀ ਉਹ ਵੀ? ਅੱਛਾ, ਬੀਵੀ ਤੇ ਮੀਏ ਨੇ ਰਲ ਕੇ ਜਦੋਂ ਬਾਅਦ ਚ ਮੀਆਂ ਬੀਵੀ ਆਉਣੇ ਨੇ ਨਾ, ਉਹਨਾਂ ਨੂੰ ਫਿਰ ਬੀਬੀਆਂ ਨੇ ਬਹਾ ਕੇ ਤੇ ਗਾਨਾ ਖੁਲਾਈ ਤੇ ਜਨਾਬ ਲੱਸੀ ਪੈਰ ਤੇ ਲੱਸੀ ਮੁੰਦਰੀ ਹਾਂਜੀ ਤੇ ਗੋਤ ਕਨਾਲਾ ਤੇ ਇਹ ਕਿੰਨੀਆਂ ਹੀ ਰਸਮਾਂ ਹੁੰਦੀਆਂ ਸਨ। ਕੜਿਆਲੀ ਦਿਓ ਨਿਕਾਲ ਨਹੀਂ, ਅੱਜ ਪੀ ਘਰ ਆਇਆ ਲਾਲ। ਕੁੜਮ ਜਿਹੜੇ ਨੇ ਆਪਸ ਦੇ ਵਿੱਚ ਦਿਨ ਦੀ ਲੋਚ ਨਹੀਂ ਸਨ ਮਿਲਦੇ। ਦੋਵੇਂ ਫਿਰ ਉਹਨਾਂ ਮਸ਼ਾਲਾਂ ਦੀ ਰੋਸ਼ਨੀ ਦੇ ਵਿੱਚ ਪਹਿਲੀ ਦਫਾ ਜੱਫਾ ਪਾ ਕੇ ਮਿਲਦੇ ਹਨ, ਜਿੱਥੋਂ ਮਿਲਣੀ ਬਣੀ। ਘੜੇ ਭਰ ਕੇ ਪਾਣੀ ਦੇ ਲੈ ਆਓ, ਮੈਂ ਨਹਾ ਲਵਾਂ, ਮੇਰਾ ਪੀਆ ਘਰ ਆਇਆ ਲਾਲ ਨਹੀਂ, ਕਿ ਮੈਂ ਹੁਣ ਬਣ ਫੱਬ ਕੇ ਤੇ ਆਪਣੇ ਪੀ ਦੇ ਸਾਹਮਣੇ ਪੇਸ਼ ਹੋਣਾ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, अस्सलामु अलैकुम, सत श्री अकाल, नमस्कार ते ढेर ढेर सलामा। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਵੀ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਸਭ ਤੋਂ ਪਹਿਲੇ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਹਲਕਿਆਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ, ਸਾਡੇ ਬਾਲਪੁਣੇ ਦਾ ਦੌਰ ਸੀ, ਤੇ ਉਦੋਂ ਸਾਡੀਆਂ ਮਾਵਾਂ, ਨਾਨੀਆਂ, ਦਾਦੀਆਂ ਰਾਤ ਨੂੰ ਬਾਲਾਂ ਨੂੰ ਸਵਾਉਣ ਵਾਸਤੇ ਛੋਟੀਆਂ ਛੋਟੀਆਂ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸਨ। ਜਦੋਂ ਬਾਲਾਂ ਨੂੰ ਨੀਂਦਰ ਨਹੀਂ ਸੀ ਆਉਂਦੀ ਹੁੰਦੀ ਤੇ ਬਿਲਖਸੂਸ ਅਸੀਂ ਆਪਣੀ ਦਾਦੀ ਅੰਮਾ ਦੇ ਕੋਲ ਬਹਿ ਜਾਣਾ ਤੇ ਉਹਨਾਂ ਸਾਨੂੰ ਰਾਤੀ ਕੋਈ ਬੜੀ ਖੂਬਸੂਰਤ ਜਿਹੀ ਛੋਟੀ ਜਿਹੀ ਕਹਾਣੀ ਸੁਣਾਉਣੀ, ਜਿਹੜੀ ਕਿ ਬੜੀ ਮੱਤ ਭਰੀ, ਬੜੀ ਸਬਕ ਆਮੋਜ਼ ਹੁੰਦੀ ਸੀ। ਤੇ ਕਹਾਣੀ ਸੁਣਦਿਆਂ ਸੁਣਦਿਆਂ ਅਸਾਂ ਸੌਂ ਜਾਣਾ ਤੇ ਨਾਲੇ ਸਿੱਧੇ ਸੁਭਾਅ ਤੇ ਭੋਲੇ ਭਾ
ਸਾਡਿਆਂ ਬਜ਼ੁਰਗਾਂ ਨੇ ਸਾਨੂੰ ਬੜੀਆਂ ਬੜੀਆਂ ਅਕਲ ਵਾਲੀਆਂ ਗੱਲਾਂ ਬਾਲਪੁਣੇ ਤੋਂ ਹੀ ਉਸ ਕਹਾਣੀ ਰਾਹੀਂ ਸਮਝਾ ਵੀ ਦੇਣੀਆਂ। ਅੱਜ ਮੈਨੂੰ ਇੱਕ ਕਹਾਣੀ ਯਾਦ ਆ ਰਹੀ ਹੈ ਜਿਹੜੀ ਮੈਂ ਆਪਣੀ ਦਾਦੀ ਕੋਲੋਂ ਸੁਣੀ ਹੋਈ ਸੀ। ਮੈਂ ਚਾਹੁੰਦਾ ਕਿ ਅੱਜ ਮੈਂ ਆਪਣੇ ਪਿਆਰੇ ਵੇਖਣ ਵਾਲਿਆਂ ਦੇ ਨਾਲ ਸਾਂਝੀ ਕਰਾਂ। ਉਹ ਇਸ ਤਰ੍ਹਾਂ ਸੀ ਜੀ ਕਿ ਇੱਕ ਗਿੱਦੜ ਸੀ ਤੇ ਉਹ ਅੱਧੀ ਰਾਤ ਦੇ ਟਾਈਮ ਕਿਸੇ ਪਿੰਡ ਦੇ ਵਿੱਚ ਆ ਵੜਿਆ। ਇੱਕ ਜ਼ਿਮੀਂਦਾਰਾਂ ਦਾ ਡੇਰਾ ਸੀ, ਉਹਦੇ ਕੋਲ ਉਹ ਅਪੜਿਆ ਤੇ ਉਹਨੇ ਵੇਖਿਆ ਕਿ ਮਾਲ ਡੰਗਰ ਬੱਝਾ ਹੋਇਆ ਸੀ ਤੇ ਨਾਲ ਹੀ ਨਾ ਕੁੱਕੜਾਂ ਦਾ ਖੁੱਡਾ ਵੀ ਸੀ ਤੇ ਖੁੱਡੇ ਦੇ ਉੱਤੇ ਇੱਕ ਬੜਾ ਮੋਟਾ ਤਾਜ਼ਾ ਪਲਿਆ ਪਲਾਇਆ ਕੁੱਕੜ ਬੈਠਾ ਸੀ। ਉਹਨੂੰ ਵੇਖ ਕੇ ਤੇ ਗਿੱਦੜ ਸਾਹਿਬ ਜਿਹੜੇ ਸਨ ਉਹਨਾਂ ਦੇ ਮੂੰਹ 'ਚ ਪਾਣੀ ਆ ਗਿਆ। ਉਹਨੇ ਆਖਿਆ ਕਿ ਇਹਨੂੰ ਸ਼ਿਕਾਰ ਕਰਨਾ ਚਾਹੀਦਾ, ਲੇਕਿਨ ਮੈਂ ਇਹਦੇ ਵੱਲ ਸਿੱਧਾ ਗਿਆ ਤੇ ਉੱਡ ਨਾ ਜਾਵੇ। ਉਹਨੇ ਨਾ ਨੇੜੇ ਹੋ ਕੇ ਉਹਦੀ ਖੁਸ਼ਾਮਦ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਆਖਿਆ, ਯਾਰ ਤੂੰ ਬਿਲਕੁਲ ਆਪਣੇ ਬਾਪ ਵਾਂਗੂ ਹੈ, ਮੈਂ ਆਉਣਾ ਹੁੰਦਾ ਹਾਂ, ਤੇਰਾ ਪਿਤਾ ਮੇਰਾ ਬੜਾ ਯਾਰ ਸੀ, ਉਹਦੇ ਕੋਲ ਮੈਂ ਆਉਣਾ, ਉਹਨੇ ਮੈਨੂੰ ਆਪਣੀ ਬੜੀ ਹੀ ਸੋਹਣੀ ਆਵਾਜ਼ ਦੇ ਵਿੱਚ ਅਜ਼ਾਨ ਦੇ ਕੇ ਬਾਂਗ ਦੇ ਕੇ ਸੁਣਾਣੀ ਤੇ ਮੈਂ ਉਹਦੇ ਕੋਲ ਗੱਪਾਂ ਛੱਪਾਂ ਲਾਣੀਆਂ ਤੇ ਟੁਰ ਜਾਣਾ ਤੇ ਤੂੰ ਵੀ ਹੂ ਬਹੂ ਬਨਿਸਤ ਆਪਣੇ ਅੱਬੇ ਵਾਂਗੂ ਹੈ, ਆਪਣੇ ਪਿਓ ਵਾਂਗੂ ਹੈ ਤੇ ਯਕੀਨਨ ਤੇਰੀ ਆਵਾਜ਼ ਵੀ ਬੜੀ ਪਿਆਰੀ ਹੋਣੀ ਹੈ ਤੇ ਤੂੰ ਇਸ ਤਰ੍ਹਾਂ ਕਰ, ਮੈਨੂੰ ਯਾਰ ਬਾਂਗ ਤੇ ਸੁਣਾਉਣ ਨਾਲੇ ਤੇਰਾ ਬਾਪ ਜਿਹੜਾ ਮੇਰਾ ਯਾਰ ਸੀ ਉਹਦੀ ਯਾਦ ਵੀ ਤਾਜ਼ਾ ਹੋ ਜਾਏਗੀ ਤੇ ਨਾਲੇ ਤੇਰੇ ਕੋਲੋਂ ਬਾਂਗ ਸੁਣ ਕੇ ਦਿਲ ਵੀ ਖੁਸ਼ ਹੋ ਜਾਏਗਾ। ਲਓ ਪਿਆਰਿਓ, ਖੁਸ਼ਾਮਦ ਜਿਹੜੀ ਹੈ ਨਾ ਇਹ ਬੜੀ ਬੁਰੀ ਬਲਾ ਹੈ। ਬੰਦਾ ਆਪਣੇ ਆਪੇ ਤੋਂ ਬਾਹਰ ਹੋ ਜਾਂਦਾ, ਆਪਣੀ ਔਕਾਤ ਭੁੱਲ ਜਾਂਦਾ। ਉਹ ਕੁੱਕੜ ਸਾਹਿਬ ਜਿਹੜੇ ਸਨ ਉਹਨਾਂ ਨੇ ਵੀ ਬਾਂਗ ਦੇਣੀ ਸ਼ੁਰੂ ਕਰ ਦਿੱਤੀ। ਜਿਸ ਵੇਲੇ ਬਾਂਗ ਦੇਣ ਦੇ ਵਾਸਤੇ ਉਹਨੇ ਅੱਖਾਂ ਬੰਦ ਕੀਤੀਆਂ ਤੇ ਪੂਰਾ ਜ਼ੋਰ ਲਾ ਕੇ ਤੇ ਪੂਰੀ ਆਵਾਜ਼ ਦੇ ਨਾਲ ਉਹ ਲੱਗਾ ਦੇਣ ਬਾਂਗ ਤੇ ਗਿੱਦੜ ਨੇ ਝਪੱਟਾ ਮਾਰਿਆ ਤੇ ਉਹਨੂੰ ਆਪਣੇ ਮੂੰਹ 'ਚ ਪਾ ਕੇ ਝੋਪ ਕੇ ਤੇ ਅਗਾਂਹ ਨੱਸ ਪਿਆ ਪਿੰਡੋਂ ਬਾਹਰ ਵੱਲ ਨੂੰ, ਜੰਗਲ ਵੱਲ ਨੂੰ। ਸਾਹਿਬੋ, ਰਸਤੇ ਦੇ ਵਿੱਚ ਨਾ ਇੱਕ ਆਬਾਦੀ ਪੈਂਦੀ ਸੀ। ਉਸ ਆਬਾਦੀ ਕੋਲੋਂ ਜਦੋਂ ਗਿੱਦੜ ਲੰਘਣ ਲੱਗਾ ਤੇ ਉਸ ਬਸਤੀ ਦੇ ਸਾਰੇ ਜਿਹੜੇ ਕੁੱਤੇ ਸਨ ਉਹ ਗਿੱਦੜ ਮਗਰ ਚੜ ਗਏ। ਹੁਣ ਗਿੱਦੜ ਆਪਣੀ ਜਾਨ ਬਚਾਉਂਦਿਆਂ ਖੌਫਜ਼ਦਾ ਹੋ ਕੇ ਅੱਗੇ ਅੱਗੇ ਭੱਜਾ ਜਾਏ ਪਿਆ ਤੇ ਪਿੱਛੇ ਪਿੱਛੇ ਕੁੱਤੇ ਚੜ ਗਏ। ਉਹ ਜਿਹੜਾ ਮੁਰਗਾ ਸੀ ਉਹਦੇ ਦਿਮਾਗ ਵਿੱਚ ਇੱਕ ਗੱਲ ਆਈ। ਉਹ ਕੁੱਕੜ ਜਿਹੜਾ ਗਿੱਦੜ ਨੇ ਮੂੰਹ ਦੇ ਵਿੱਚ ਚੁੱਕਿਆ ਹੋਇਆ ਸੀ, ਉਹ ਕੁੱਕੜ ਆਖਣ ਲਗਾ, ਯਾਰ ਤੂੰ ਇਹਨਾਂ ਕੋਲੋਂ ਡਰਦਿਆਂ ਕਿਉਂ ਇੰਨੀ ਸਪੀਡ 'ਚ ਭੱਜਣ ਡਿਆ? ਉਹਨਾਂ ਨੂੰ ਸਾਫ਼ ਦੱਸ, ਉੱਚੀ ਸਾਰੀ ਆਵਾਜ਼ ਮਾਰ ਕੇ ਉਹਨਾਂ ਨੂੰ ਆਖ ਕਿ ਭਾਜੀ ਇਹ ਕੁੱਕੜ ਮੈਂ ਤੁਹਾਡੇ ਪਿੰਡੋਂ ਨਹੀਂ ਫੜਿਆ, ਮੈਂ ਤਾਂ ਪਿੱਛੋਂ ਫੜ ਕੇ ਲਿਆਂਦਾ ਵਾਂ ਤੇ ਆਪੇ ਪਰਾਂ ਦਫਾ ਹੋ ਜਾਣਗੇ। ਜਦੋਂ ਤੂੰ ਆਖੇਂਗਾ ਕਿ ਮੈਂ ਮੁਰਗਾ ਪਿਛਲੇ ਪਿੰਡੋਂ ਫੜ ਕੇ ਲਿਆਂਦਾ, ਤੁਹਾਡੇ ਪਿੰਡੋਂ ਨਹੀਂ ਹੈ ਮੈਂ ਫੜਿਆ। ਉਹ ਗਿੱਦੜ ਦੇ ਦਿਮਾਗ 'ਚ ਗੱਲ ਆਈ, ਉਹਦੀ ਜਾਨ ਤੇ ਬਣੀ ਸੀ ਮਗਰ ਕੁੱਤੇ ਚੜ੍ਹੇ ਸਨ। ਪਿਆਰਿਓ, ਉਹਨੇ ਮੂੰਹ ਖੋਲ ਕੇ ਉੱਚੀ ਸਾਰੀ ਆਖਣ ਹੀ ਹਾਲੀ ਲੱਗਾ ਸੀ ਕਿ ਇਹ ਕੁੱਕੜ ਜਿਹੜਾ ਹੈ ਮੈਂ ਤੁਹਾਡੇ ਪਿੰਡੋਂ ਨਹੀਂ ਫੜਿਆ। ਤੇ ਉਚਰਾਂ ਨੂੰ ਕੀ ਹੋਇਆ ਕਿ ਉਹ ਕੁੱਕੜ ਗਿੱਦੜ ਦੇ ਮੂੰਹ 'ਚੋਂ ਥੱਲੇ ਡਿੱਗ ਪਿਆ। ਹੁਣ ਆਪਣੀ ਦੌੜ ਦੇ ਵਿੱਚ, ਆਪਣੀ ਰਾਓ ਦੇ ਵਿੱਚ ਗਿੱਦੜ ਤੇ ਅਗਾਂਹ ਲੰਘ ਗਿਆ ਤੇ ਕੁੱਕੜ ਮੂੰਹ 'ਚੋਂ ਥੱਲੇ ਡਿੱਗਦਿਆਂ ਸਾਰੀ ਉਡਾਰੀ ਭਰੀ ਤੇ ਉਹ ਇੱਕ ਦਰਖਤ ਦੇ ਉੱਤੇ ਬਹਿ ਗਿਆ। ਉਹ ਜਦੋਂ ਦਰਖਤ ਦੇ ਉੱਤੇ ਜਾ ਬੈਠਾ ਤੇ ਗਿੱਦੜ ਥੱਲਿਓਂ ਆਖਿਆ, ਉਹਨੇ ਆਖਿਆ, ਲਾਹਨਤ ਹੈ ਮੇਰੇ ਮੂੰਹ ਤੇ ਵੀ ਕਿ ਮੈਂ ਵੇਖੋ ਕਿਹੜੇ ਵੇਲੇ ਬੋਲਿਆ। ਇਹ ਕੋਈ ਵੇਲਾ ਸੀ ਬੋਲਣ ਦਾ ਜਿਹੜੇ ਵੇਲੇ ਮੈਂ ਬੋਲ ਪਿਆ? ਜਦੋਂ ਉਹਨੇ ਇਹ ਆਖਿਆ ਤੇ ਦਰਖਤ ਦੇ ਉੱਤੇ ਰੁੱਖ ਤੇ ਬੈਠੇ ਹੋਏ ਕੁੱਕੜ ਨੇ ਵੀ ਅੱਗੋਂ ਆਖਿਆ, ਉਹਨੇ ਆਖਿਆ, ਲਾਹਨਤ ਹੈ ਮੇਰੇ ਤੇ ਵੀ, ਮੈਂ ਕਿਹੜੇ ਵੇਲੇ ਬਾਂਗ ਦਿੱਤੀ? ਕਦੀ ਕੋਈ ਅੱਧੀ ਰਾਤੀ ਵੀ ਬਾਂਗ ਦਿੰਦਾ, ਇਹ ਕੋਈ ਵੇਲਾ ਸੀ ਬਾਂਗ ਦੇਣ ਦਾ? ਪਿਆਰਿਓ, ਉਧਰੋਂ ਗਿੱਦੜ ਆਪਣੀ ਜਾਨ ਛੁਡਾ ਕੇ ਨੱਸ ਪਿਆ ਤੇ ਕੁੱਕੜ ਸ਼ੁਕਰ ਅੱਲਾ ਦਾ ਕੀਤਾ ਕਿ ਉਹਦੀ ਜਾਨ ਬਚ ਗਈ। ਉਹ ਵੀ ਉਤਰ ਕੇ ਰੁੱਖ ਤੋਂ ਤੇ ਸਵੇਰੇ ਦਿਨ ਦੇ ਟਾਈਮ ਆਪਣੇ ਡੇਰੇ ਵੱਲ ਨੂੰ ਪਿਛਾਂ ਪਰਤ ਆਇਆ। ਸਾਹਿਬੋ, ਇਹ ਕਹਾਣੀ ਆਖਣ ਨੂੰ ਤੇ ਜਾਨਵਰਾਂ ਦੀ ਇੱਕ ਛੋਟੀ ਜਿਹੀ ਕਹਾਣੀ ਹੈ, ਲੇਕਿਨ ਇਹ ਕਹਾਣੀ ਜੋੜ ਕੇ
ਜਦੋਂ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਸਨ ਤੇ ਇਸ ਤਰ੍ਹਾਂ ਦੀਆਂ ਕਹਾਣੀਆਂ ਬੱਚੇ ਸੁਣਦੇ ਸਨ, ਇੱਕ ਤੇ ਸੁਣਦੇ ਸੁਣਦੇ ਬਾਲ ਸੌਂ ਜਾਂਦੇ ਸਨ। ਦੂਸਰਾ ਤੁਸੀਂ ਵੇਖੋ ਨਾ ਕਿ ਇਹ ਨਿੱਕੀ ਜਿਹੀ ਜਿਹੜੀ ਜਾਨਵਰਾਂ ਦੀ, ਪਰਿੰਦਿਆਂ ਦੀ, ਪੱਖੂਆਂ ਦੀ ਤੇ ਗਿੱਦੜਾਂ ਦੀ ਕਹਾਣੀ ਹੈ, ਇਹਦੇ ਵਿੱਚ 3 ਕਿੱਡੇ ਵੱਡੇ ਸਬਕ ਨੇ। ਇੱਕ ਤੇ ਇਹ ਪਿਆਰਿਓ ਭਈ ਖੁਸ਼ਾਮਦ ਬੜੀ ਬੁਰੀ ਬਲਾ ਹੈ। ਕੋਈ ਤੁਹਾਡੀ ਖੁਸ਼ਾਮਦ ਕਰਦਾ ਹੋਵੇ ਤੇ ਉਹਦੇ ਕੋਲੋਂ ਬਚਣਾ ਚਾਹੀਦਾ। ਦੂਜੀ ਗੱਲ ਇਹ ਕਿ ਬੇਵਕਤ ਦੀ ਰਾਗਣੀ ਕਦੀ ਨਹੀਂ ਲਾਪਣੀ ਚਾਹੀਦੀ, ਮੌਕੇ ਸਿਰ ਬੋਲਣਾ ਚਾਹੀਦਾ। ਔਰ ਬੋਲਣ ਤੋਂ ਪਹਿਲੇ ਤੋਲੋ ਤੇ ਫਿਰ ਬੋਲੋ। ਔਰ ਤੀਸਰੀ ਪਿਆਰਿਓ ਗੱਲ ਇਹ ਵੇ ਕਿ ਖਤਰਾ ਸਾਹਮਣੇ ਵੇਖ ਕੇ ਉਹਨੂੰ ਭਾਂਪਣਾ ਚਾਹੀਦਾ, ਅੱਖਾਂ ਨਹੀਂ ਮੀਟ ਲੈਣੀਆਂ ਚਾਹੀਦੀਆਂ। ਪਿਆਰਿਓ ਤੁਸੀਂ ਦੇਖੋ ਨਾ, ਆਖਦੇ ਨੇ ਵੀ ਬਿੱਲੀ ਜਦੋਂ ਆਉਂਦੀ ਏ ਤੇ ਕਬੂਤਰ ਉਹਨੂੰ ਵੇਖ ਕੇ ਅੱਖੀਆਂ ਬੰਦ ਕਰ ਲੈਂਦਾ, ਤੇ ਅੱਖੀਆਂ ਬੰਦ ਕਰਨ ਨਾਲ ਬਿੱਲੀ ਤੇ ਪਿਛਾ ਨਹੀਂ ਨਾ ਪਰਤ ਆਉਂਦੀ, ਬਿੱਲੀ ਸਗੋਂ ਉਹਨੂੰ ਅਗਾਂਹ ਕੇ ਛੇਤੀ ਆਸਾਨੀ ਨਾਲ ਫੜ ਲੈਂਦੀ ਹੈ। ਚਾਹੀਦਾ ਤੇ ਇਹ ਵੇ ਨਾ ਕਿ ਜਦੋਂ ਬਿੱਲੀ ਨੇੜੇ ਆ ਰਹੀ ਹੈ ਤੇ ਕਬੂਤਰ ਉੱਡ ਜਾਏ, ਲੇਕਿਨ ਕਬੂਤਰ ਬਿੱਲੀ ਨੂੰ ਵੇਖ ਕੇ ਅੱਖੀਆਂ ਮੀਟ ਲੈਂਦਾ ਤੇ ਉੱਥੇ ਹੀ ਬੈਠਾ ਰਹਿੰਦਾ, ਤੇ ਬਿੱਲੀ ਦਾ ਸ਼ਿਕਾਰ ਵਾਲਾ ਜਿਹੜਾ ਕੰਮ ਹੁੰਦਾ ਉਹਨੂੰ ਹੋਰ ਆਸਾਨ ਕਰ ਦਿੰਦਾ। ਯਾਨੀ ਅੱਖੀਆਂ ਖਤਰਾ ਵੇਖ ਕੇ ਮੀਟਣੀਆਂ ਨਹੀਂ ਚਾਹੀਦੀਆਂ, ਬਲਕਿ ਫੌਰੀ ਤੌਰ 'ਤੇ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ, ਉਸ ਮੁਸੀਬਤ ਤੋਂ ਬਚਣ ਦੇ ਵਾਸਤੇ ਕੋਈ ਸੋਚਣੀ ਚਾਹੀਦੀ ਹੈ। ਪਿਆਰਿਓ ਕੋਈ ਤਰੀਕਾ ਇਖਤਿਆਰ ਕਰਨਾ ਚਾਹੀਦਾ ਅਜਿਹਾ ਕਿ ਬੰਦਾ ਉਸ ਕਜ਼ੀਏ ਤੋਂ ਬਚ ਜਾਏ, ਉਹਦਾ ਹੱਲ ਕੱਢਣਾ ਚਾਹੀਦਾ। ਇਹ 3 ਮੱਤਾਂ ਇਸ ਛੋਟੀ ਜਿਹੀ ਕਹਾਣੀ ਦੇ ਵਿੱਚ ਪੋਸ਼ੀਦਾ ਸਨ, ਜਿਹੜੀ ਮੈਂ ਆਪਣੀ ਦਾਦੀ ਅੰਮਾ ਹੋਰਾਂ ਦੇ ਕੋਲੋਂ ਸੁਣੀ। ਤੇ ਅਜਿਹੀਆਂ ਰੋਜ਼ ਕਹਾਣੀਆਂ ਅਸੀਂ ਸੁਣਦੇ ਸਾਂ, ਛੋਟੇ ਛੋਟੇ ਬਾਲ ਹੁੰਦੇ ਸਾਂ। ਔਰ ਇਹ ਸਿਰਫ ਸਾਡੇ ਘਰ ਦਾ ਮਾਮਲਾ ਨਹੀਂ ਸੀ, ਸਾਡੇ ਪੂਰੇ ਦੇਸ਼ ਪੰਜਾਬ ਦਾ ਇਹ ਕਲਚਰ ਸੀ। ਔਰ ਹਾਲੀ ਤਾਈਂ ਵੀ ਜਿਨ੍ਹਾਂ ਦੀਆਂ ਦਾਦੀਆਂ ਨਾਨੀਆਂ ਜਿਉਂਦੀਆਂ ਨੇ, ਅੱਲਾ ਪਾਕ ਉਹਨਾਂ ਬਜ਼ੁਰਗ ਸਾਡੀਆਂ ਖਵਾਤੀਨ ਨੂੰ, ਨਾਨਿਆਂ ਦਾਦਿਆਂ ਨੂੰ, ਬਜ਼ੁਰਗਾਂ ਨੂੰ ਸਾਡੇ ਸਿਰਾਂ 'ਤੇ ਸਲਾਮਤ ਰੱਖੇ। ਹਜੇ ਤੀਕ ਉਹ ਆਪਣੇ ਪੋਤਰਿਆਂ ਦੋਤਰਿਆਂ ਦੇ ਨਾਲ ਬੜਾ ਹੀ ਪਿਆਰ ਕਰਦੇ ਨੇ ਤੇ ਆਖਦੇ ਨੇ ਵੀ ਮੂਲ ਨਾਲੋਂ ਵਿਆਜ ਪਿਆਰਾ। ਤੇ ਉਹਨਾਂ ਨਾਲ ਪਿਆਰ ਕਰਦਿਆਂ ਹੋਇਆਂ ਉਹਨਾਂ ਨੂੰ ਮੱਤਾਂ ਵਾਲੀਆਂ ਗੱਲਾਂ ਵੀ ਸਿਖਾਉਂਦੇ ਨੇ। ਤੇ ਬਿਲਖਸੂਸ ਰਾਤੀ ਸੌਣ ਤੋਂ ਪਹਿਲੇ ਦਾਦੀ ਜੀ ਕੋਲੋਂ ਜਾਂ ਨਾਨਕੇ ਘਰ ਜਾ ਕੇ ਤੇ ਨਾਨੀ ਜੀ ਕੋਲੋਂ ਜਿਹੜੀ ਕਹਾਣੀ ਸੁਣਨਾ ਹੈ, ਇਹ ਤੇ ਬੱਚਿਆਂ ਦਾ ਸਭ ਤੋਂ ਪਸੰਦੀਦਾ ਸ਼ੌਕ ਹੁੰਦਾ ਹੈ। ਪਿਆਰਿਓ ਤੁਹਾਡੇ ਅਖਾਣ ਸਾਨੂੰ ਮੌਸੂਲ ਹੋਏ ਨੇ, ਆਓ ਚਲੀਏ ਤੁਹਾਡੇ ਅਖਾਣ ਲੈ ਕੇ ਇਹਸਾਨ ਬਾਜਵਾ ਜੀ ਦੇ ਪਿੰਡ ਗਖੜਵਾਲੀ, ਤੇ ਉੱਥੇ ਚੱਲ ਕੇ ਬਾਕੀ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ओ चल मेले नू चली। अस्सलामुअलैकुम जनाब बाजवा साहब जी बिस्मिल्लाह जी। डॉक्टर साहब खैरी आओ जी, की हाल चाल है जनाब? अल्लाह पाक दा एहसान जनाब, तुहाड़ियां दुआवां जी खैर। अच्छा मेरे हजूर साडे एक बड़े प्यारे मित्र भी ने ते साडे जनाब दर्शक ने परमानेंट, ਉਹ ਲੰਡਨ 'ਚ ਹੁੰਦੇ ਨੇ, ਲੇਕਿਨ ਪਿੱਛੋਂ ਤੇ ਤੁਹਾਡਾ ਜ਼ਿਲ੍ਹਾ ਜਿਹੜਾ ਸਿਆਲਕੋਟ ਹੈ ਨਾ ਸਰ, ਜੀ ਜੀ ਜੀ, ਇੱਥੇ ਗੋਂਦਲ ਰੋਡ ਤੇ ਉਹਨਾਂ ਦਾ ਪਿੰਡ ਹੈ ਵਰਿਆਮ। ਜੀ ਜੀ ਜੀ, ਉੱਥੋਂ ਦੇ ਰਹਿਣ ਵਾਲੇ ਨੇ ਜਮਾਲ ਹੈਦਰ ਭੱਟੀ ਸਾਹਿਬ। ਉਹਨਾਂ ਸਾਰੇ ਇੱਕ ਖਾਨ ਭਜਵਾਇਆ ਭਈ ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪਨੀਆਂ ਭੰਨੇ। ਹਾਂਜੀ ਇਹ ਨਾ ਜੀ ਜਿੱਥੇ ਕੋਈ ਮਤਲਬ ਕੋਈ ਧੱਕਾਸ਼ਾਹੀ ਦਾ ਗੱਲ ਹੋਵੇ ਨਾ, ਜਦੋਂ ਵੀ ਕੋਈ ਕੰਮ ਹੁੰਦਾ ਹੈ, ਮਸਲਨ ਵੇਖੋ ਨਾ ਕੁੜੀ ਔਰ ਮੁੰਡਾ ਮੰਨਣਗੇ ਤੇ ਵਿਆਹ ਹੋਏਗਾ। ਹਾਂਜੀ, ਜਦੋਂ ਦੋਹਾਂ ਧਿਰਾਂ ਦੇ ਰਜ਼ਾਮੰਦੀ ਹੋਏਗੀ। ਤੇ ਜੇ ਕਿਸੇ ਮਾਮਲੇ ਚੇਂਜ ਹੋਵੇ ਵੀ ਕੁੜੀ ਆ ਕੇ ਵੀ ਮੈਨੂੰ ਤੇ ਚੰਗਾ ਹੀ ਨਹੀਂ ਲੱਗਦਾ, ਜਾਂ ਇਹ ਖੱਟੂ ਹੈ ਜਾਂ ਮਖੱਟੂ ਹੈ, ਜਾਂ ਇਹ ਸ਼ਕਲੋਂ ਸੂਰਤੋਂ ਨਹੀਂ ਸਹੀ, ਜਾਂ ਕੰਮਾਂ ਕਾਰਾਂ ਵੱਲੋਂ ਨਹੀਂ ਸਹੀ ਜੀ, ਤੇ ਮੁੰਡਾ ਜਿਹੜਾ ਉਹ ਪਹਿਲੇ ਹੀ ਤਿਆਰੀਆਂ ਵਿਆਹ ਦੀਆਂ ਲੋਕਾਂ ਨੂੰ ਦੱਸਦਾ ਫਿਰਦਾ, ਜਿਸ ਦਿਨ ਮੇਰਾ ਵਿਆਹ ਹੋਵੇਗਾ ਸਾਰੇ ਜੱਗ ਨੂੰ ਚਾਅ ਹੋਵੇਗਾ, ਉਹ ਫਿਰ ਨਾ ਮਤਲਬ ਕੋਝਾ ਕੰਮ ਲੱਗਦਾ। ਤੇ ਵੈਸੇ ਉਹ ਫਿਰ ਚੱਪਣੀਆਂ ਭੰਨਣ ਇਹ ਸੀ ਵੀ ਜਦੋਂ ਖਾਰੇ ਚਾੜਦੇ ਸਨ
ਤੇ ਉਸ ਵੇਲੇ ਮਤਲਬ ਇਹ ਹੈ ਕਿ ਮੁੰਡਾ ਨਹਾਉਂਦਾ ਸੀ ਨਾ, ਜੀ। ਲਖਤ ਅਹਿਮਦ ਬੱਧਾ ਹੁੰਦਾ ਸੀ ਤੇ ਉੱਥੇ ਹੀ ਉਹਦੇ ਤੇਲ ਛਿੱਲ ਲਾਣਾ, ਪਹਿਲਾਂ ਸਾਬਣ ਸਾਰੀਆਂ ਬੀਬੀਆਂ ਨੇ ਮਾਵਾਂ ਭੈਣਾਂ ਨੂੰ ਲਾਣਾ, ਉਹਦੀਆਂ ਬਾਹਾਂ ਹੱਥਾਂ ਛੱਤਾਂ ਨੂੰ। ਬਾਈਵਾ ਸਾਹਿਬ ਜ਼ਰਾ ਉਹ ਮਾਈਆਂ ਤੋਂ ਸੁਣਾਓ ਨਾ, ਸਾਡੇ ਬੱਚੇ ਜਿਹੜੇ ਅੱਜ ਕੱਲ ਦੇ ਵੇਖਣ ਵਾਲੇ ਨੇ ਮਾਸ਼ਾਅੱਲਾ ਬੜੀ ਦਿਲਚਸਪੀ ਨਾਲ ਗੱਲਾਂ ਸੁਣਦੇ ਨੇ। ਹਾਂਜੀ ਹਾਂਜੀ, ਹੁਣ ਉਹ ਤੇ ਮਾਈਆਂ ਤੇ ਨਹੀਂ, ਹੁਣ ਤੇ ਤੇਲ ਮਹਿੰਦੀ ਕੋਈ ਰਸਮਾਂ ਜਿਹੜੀਆਂ ਨੇ ਇੰਡੀਅਨ ਫਿਲਮਾਂ ਵੇਖ ਕੇ ਤੇ ਉਹਨਾਂ ਨੂੰ ਜਦੀਦ ਅੰਦਾਜ਼ ਵਿੱਚ ਢਾਲ ਕੇ ਸਾਡੇ ਹਾਂਜੀ ਜਿਹੜੀਆਂ ਮਾਈਆਂ ਹੁੰਦੀਆਂ ਸਨ ਨਾ ਜੀ, ਉਹ ਹਫਤਾ ਪਹਿਲਾਂ ਵਿਆਹ ਤੋਂ, ਅੱਛਾ ਜੀ, ਜਿਹੜੀ ਤਾਰੀਖ ਮਿੱਥੀ ਹੁੰਦੀ ਸੀ ਨਾ ਜੀ, ਜੀ, ਉਹ ਪਹਿਲਾ ਹਫਤਾ ਜਿਹੜਾ ਨਾ, ਇਹ ਪਹਿਲਾਂ ਤੁਹਾਨੂੰ ਦੱਸੀਏ ਵੀ ਗੰਢ ਕਿੱਥੋਂ ਟੁਰੀ। ਹਾਂ, ਗੰਢਾਂ ਕੱਲੀਆਂ। ਹਾਂ ਹਾਂਜੀ, ਹੁਣ ਸੁਨੇਹਾ ਕਿਉਂ ਨਹੀਂ ਆਉਂਦੇ ਜੀ? ਹਾਂ, ਪੁਰਾਣੇ ਜ਼ਮਾਨੇ ਦੇ ਵਿੱਚ ਵਿਆਹਾਂ ਦੇ ਕੈਲੰਡਰ ਜਦੋਂ ਕੋਨੀ ਸਨ ਹੁੰਦੇ ਤੇ ਜਿੰਨੇ ਦਿਨਾਂ ਨੂੰ ਵਿਆਹ ਪਾਉਂਦੇ ਸਨ, ਹਾਂਜੀ ਹਾਂਜੀ, ਹਾਂਜੀ, ਉਹ ਜਦੋਂ ਲਾਗੀਆਂ ਨੂੰ ਤੋੜਦੇ ਸਨ ਤੇ ਧਾਗੇ ਨੂੰ ਉਨੀਆਂ ਗੰਢਾਂ ਦੇ ਕੇ ਨਾ, ਹਾਂਜੀ, ਤੇ ਉਹ ਧਾਗਿਆਂ ਨੂੰ ਉਨੀਆਂ ਗੰਢਾਂ ਦੇ ਕੇ ਤੇ ਇੱਕ ਇੱਕ ਧਾਗਾ ਲਾਗੀਆਂ ਦੇ ਹੱਥ ਫੜਾ ਦਿੰਦੇ ਸਨ ਤੇ ਨਾਲ ਛੁਹਾਰੇ ਦੇ ਦਿੰਦੇ ਸਨ। ਬਿਲਕੁਲ ਠੀਕ ਹੈ। ਮਸਲਨ 10 ਤਰੀਕ ਨੂੰ ਵਿਆਹ ਹੈ, ਹਾਂਜੀ, ਤੇ ਅੱਜ ਪਹਿਲੀ ਤਰੀਕ ਹੈ ਤੇ ਅੱਜ ਅਸਾਂ ਫਿਰ 10 ਗੰਢਾਂ ਮਾਰ ਲੈ। ਹਾਂਜੀ, 10 ਗੰਢਾਂ ਮਾਰ ਲੈਣੀਆਂ ਨੇ ਤੇ ਉਹ ਉਹਨਾਂ ਨੂੰ ਆਖਣਾ ਬਈ ਇਹ ਉਹਨਾਂ ਫਿਰ ਚਾਈ ਨਾ ਰੋਜ਼ ਦੀ ਇੱਕ ਗੰਢ ਖੋਲਦਿਆਂ ਰਹਿਣਾ, ਨਾਲੇ ਚੇਤੇ ਕਰਦਿਆਂ ਰਹਿਣਾ ਹੁਣ ਬਈ ਸਾਡੇ ਫੁੱਫੀ ਦੇ ਪੁੱਤਰ, ਮਾਮੇ ਦੇ ਪੁੱਤਰ ਦੇ 9 ਦਿਨਾਂ ਨੂੰ ਵਿਆਹ ਹੈ। ਅੱਛਾ, ਉਹ ਵੀ ਜਿੱਦਣ ਗੰਢਾਂ ਮੁੱਕ ਜਾਣੀਆਂ ਉਹਨਾਂ ਉੱਥੇ ਆ ਜਾਣਾ, ਵਿਆਹ ਆ ਜਾਣਾ। ਤੇ ਉਹ ਗੰਢਾਂ ਵਾਲਾ ਜਿਹੜਾ ਧਾਗਾ ਹੈ ਉਹ ਉੱਥੇ ਦੇ ਆਉਂਦੇ ਹਨ। ਆਹੋ, ਉਹਨਾਂ ਨੂੰ ਦੇ ਆਉਂਦੇ ਸਨ ਨਾ ਜੀ, ਧਾਗੇ ਤੇ ਗੰਢਾਂ। ਨਾਈ ਮਰਾਸੀ ਜਾਂਦੇ ਸਨ ਨਾ, ਲਾਗੀ ਸਾਰੇ ਜਿਹੜੇ ਸਨ, ਹਾਂਜੀ, ਮਤਲਬ ਇਹ ਜ਼ਰੂਰੀ ਨਹੀਂ, ਨਾਈ ਮਰਾਸੀ ਵੀ ਦੂਸਰੇ ਵੀ ਜਾਂਦੇ ਸਨ, ਉਹ ਫਿਰ ਉਹਨਾਂ ਨੂੰ ਉੱਥੇ ਦੇ ਆਉਂਦੇ ਸਨ। ਤੇ ਉਹਦੇ ਤੋਂ ਬਾਅਦ ਕਾਰਡ ਦੀ ਥਾਂ, ਜਿਹੜਾ ਸ਼ਾਦੀ ਕਾਰਡ ਹੈ ਉਹਦੀ ਥਾਂ ਤੇ ਗੰਢਾਂ ਗੰਢਾਂ ਕੱਲੀਆਂ ਜਾਂਦੀਆਂ ਸਨ ਤੇ ਨਾਲ ਛੁਹਾਰੇ ਹੁੰਦੇ ਸਨ। ਵਾਹ, ਅੱਛਾ, ਤੇ ਮੂੰਹ ਮਿੱਠਾ ਕਰਨ ਦੀ ਮਤਲਬ ਇੱਕ ਖੁਸ਼ੀ ਦੀ ਅਲਾਮਤ ਦਾ ਵੇਲਾ ਚੂਏ। ਹਾਂਜੀ, ਵਿਆਹ ਦਾ ਉਹ ਸੱਦਾ ਹੋ ਜਾਣਾ। ਉਹਦੇ ਤੋਂ ਬਾਅਦ ਉਹਨਾਂ ਦੱਸਣਾ ਭਈ ਜਿਹੜੇ ਨਿਗਦੇ ਹੁੰਦੇ ਸਨ ਨਾ, ਮੁੰਡੇ ਦੀਆਂ ਮਾਮੀਆਂ, ਫੁੱਫੀਆਂ, ਮਾਮੇ, ਉਹਨਾਂ ਦੇ ਕਈ ਵਾਰੀ ਪਹਿਲੇ 4 ਦਿਨ ਆ ਜਾਣਾ। ਹਾਂਜੀ, ਫੁੱਫੀਆਂ ਤੇ ਬਲਕਿ 8-8 10-10 ਦਿਨ ਪਹਿਲਾਂ ਆ ਜਾਣਾ। ਉਹਨਾਂ ਫਿਰ ਆਪ ਆ ਕੇ ਤੇ ਮਾਈਏ ਪਾਣਾ ਮੁੰਡੇ ਨੂੰ ਤੇ ਮਾਮਿਆਂ ਵੀ। ਹਾਂਜੀ, ਉਹ ਫਿਰ ਮਾਈਏ ਪਾਣ ਦਾ ਮਤਲਬ ਸੀ ਕਿ ਉਸ ਦਿਨ ਤੋਂ ਲੱਗ ਕੇ ਮਤਲਬ ਉਹ ਸਰੈਨਾ ਉਹਦੇ ਸਿਰ 'ਚ ਤੇਲ ਲਾਣਾ ਮੁੰਡੇ ਦੇ 'ਚ, ਤੇ ਉੱਤੇ ਚੁੰਨੀ ਤਾਣੀ ਹੋਣੀ ਤੇ ਨਾਲ ਆਖਣਾ ਤੈਨੂੰ ਮਾਈਆਂ ਪਾਵਣ ਆਈਆਂ ਨਹੀਂ, ਕੁਝ ਭੈਣਾਂ, ਕੁਝ ਭਰਜਾਈਆਂ ਨਹੀਂ, ਕੁਝ ਰਲ ਸ਼ਰੀਕੇ ਆਈਆਂ ਨਹੀਂ, ਤੈਨੂੰ ਮਾਈਆਂ ਪਾਵਣ ਆਈਆਂ ਨਹੀਂ। ਅੱਛਾ, ਇਹ ਤੇ ਉਹ ਵਿੱਚ ਨਾ ਕਈਆਂ ਬੀਬੀਆਂ ਸ਼ਰਾਰਤ ਨਾਲ ਉਹ ਮਤਲਬ ਕਿ ਸਿੱਠਣੀਆਂ ਵੀ ਗਾਉਣ ਦਾ ਪੈਣਾ। ਹਾਂਜੀ, ਅੱਛਾ, ਉਹਦੇ ਤੋਂ ਬਾਅਦ ਉਹ ਮਾਈਏ ਪੈ ਜਾਣਾ, ਉਹਨੇ ਥੱਲੇ ਲੈ ਜਾਣਾ। ਉਹਦੇ ਤੋਂ ਬਾਅਦ ਉਹਨੂੰ ਇਹ ਸੀ ਕਿ ਮੁੰਡੇ ਨੇ ਨਾ ਹੁਣ ਕੋਈ ਕੰਮਕਾਰ ਨਹੀਂ ਘਰ ਦਾ ਕਰਨਾ। ਹਾਂਜੀ, ਅੱਛਾ, ਕਿਸੇ ਕਿਸਮ ਦਾ ਵੇਖੋ ਨਾ, ਕੋਈ ਟੋਕਾ ਕੋ ਕੰਮ ਕਰਦਿਆਂ ਕਿਤੇ ਹੱਥ ਵੱਢ ਕੱਤਦਾ, ਕੋ ਵਾਧਾ ਘਾਟਾ, ਕੋ 100 ਸੱਟ ਫੇਟ ਲੱਗ ਸਕਦੀ। ਇਹ ਹੱਤਲ ਵਸਾ ਸੱਟ ਫੇਟ ਤੋਂ ਮਹਿਫੂਜ਼ ਰੱਖਣ ਲਈ ਉਹਨੇ ਦਿਨ ਕੋਈ ਕੰਮ ਨਹੀਂ ਕਰਨਾ। ਹਾਂਜੀ, ਮਾਈਆਂ ਤੋਂ ਬਾਅਦ ਵਿਆਹ, ਔਰ ਉਹਦੇ ਕੱਪੜੇ ਵੀ ਨਹੀਂ ਉਹਨੇ ਦਿਨ ਬਦਲਨੇ। ਅੱਛਾ, ਉਹ ਜਿਹੜੇ ਕੱਪੜੇ ਪਾਏ ਹੁੰਦੇ ਸਨ ਨਾ, ਉਹ ਮੈਲ 'ਚ ਗੁੜੁੱਚੇ ਹੁੰਦੇ ਸਨ ਤਾਂ ਕਿ ਇਹਨੂੰ ਨਜ਼ਰ ਨਾ ਲੱਗ ਜਾਏ। ਅੱਛਾ, ਉਹ ਜਿਹੜੇ ਕੱਪੜੇ ਨੇ ਉਹਨੇ 7-8 ਦਿਨ ਉਹ ਹੀ ਪਾਈ ਰੱਖਣੇ ਨੇ। ਔਰ ਜਿਹੜਾ ਨਾ ਫਿਰ ਅੱਗੇ ਆ ਜਾਣਾ ਵਿਆਹ ਵਾਲਾ ਦਿਹਾੜਾ ਜੀ। ਵਿਆਹ ਵਾਲੇ ਦਿਹਾੜੇ ਦੇ ਉੱਤੇ ਖਾਰਾ ਹੁੰਦਾ ਸੀ। ਉਹ ਬੱਚੇ ਨੂੰ ਮਤਲਬ ਉੱਥੇ ਪਹਿਲਾਂ ਦੇ ਨਲਕੇ ਹੁੰਦੇ ਹੀ ਕੋਈ ਨਹੀਂ ਸਨ, ਖੁਰੇ ਦੇ ਵਿੱਚ ਬਹਾ ਕੇ ਤੇ ਉਹਨੇ ਤਹਿਮਤ ਬੱਧਾ ਹੋਣਾ ਤੇ ਉਹਨੇ ਪੀੜੀ ਤੇ ਬਹਿ ਜਾਣਾ ਤੇ ਉਹਨਾਂ ਦੀਆਂ ਮਾਵਾਂ ਨੇ ਨਾ ਉਹਨੂੰ, ਮਾਂ ਨੇ, ਭੈਣ ਨੇ, ਸਾਰਿਆਂ ਵਾਰੀ ਸਾਬਣ ਲਾ, ਉਹਦੇ ਹੱਥ ਧੋ, ਇਹ ਉਹ ਕਰ, ਉਹ ਮੈਲ ਲਾਣੀ। ਉਹਦੀ ਮੈਲ ਜਿਹੜੀ ਉਹ ਮੈਲ ਉਹਦੀ ਲਾਣੀ। ਉਹਦੇ ਤੋਂ ਬਾਅਦ ਫਿਰ ਉਹਨੇ ਨਾ ਮਤਲਬ ਇਹ ਵੇ ਕਿ ਉੱਥੇ ਕੋ ਉਹਨੂੰ ਦੂਜਾ ਕੱਪੜਾ ਦੇਣਾ, ਉਹਨੇ ਪਾ ਕੇ ਤੇ ਜਦੋਂ ਉਹ ਸਾਰਾ ਕੁਝ ਹੋ ਜਾਣਾ, ਉੱਥੇ ਵੀ ਬੀਬੀਆਂ ਨੇ ਗਾਉਣੇ ਖਾਰੇ ਦੇ ਵੀ। ਤੈਨੂੰ ਖਾਰੇ ਪਾਵਣੇ ਆਈਆਂ, ਕੋਈ ਭੈਣਾਂ, ਕੋਈ ਭਰਜਾਈਆਂ ਤੇ ਮਾਮੀਆਂ, ਤੇ ਤੈਨੂੰ ਮਾਮਾ ਖਾਰੇ ਲਾਏਗਾ। ਹਾਂਜੀ, ਇਸ ਤਰ੍ਹਾਂ ਦੇ ਬੜੇ ਗਾਉਣ ਹੁੰਦੇ ਸਨ। ਉਹ ਫਿਰ ਨਾ ਜੀ ਜਦੋਂ ਉਹਨੇ ਨਹਾ ਨੂੰ ਲੈਣਾ, ਫਿਰ ਉਹਨਾਂ ਨੇ ਉਹਨੂੰ ਕੱਪੜੇ ਦੇਣੇ। ਉਹਦੇ ਤੋਂ ਬਾਅਦ ਉਹਨੂੰ ਮਾਮੇ ਨੇ ਆ ਕੇ ਨਾ ਤੇ ਜਾਂ ਛਾਪ ਪਾਣੀ ਜਾਂ ਕੋਈ ਪੈਸੇ ਦੇਣੇ 10-20 ਹਜ਼ਾਰ ਜਾਂ ਜਿੰਨਾ ਵੀ ਆਪਣੇ ਵੇਲੇ ਦੇ ਹਿਸਾਬ, ਆਪਣੀ ਹਸਤੀ ਦੇ ਮੁਤਾਬਕ। ਉਹਨੂੰ ਆਂਦੇ ਸਨ ਕਿ ਮਾਮਾ ਖਾਰਿਓਂ ਲਾਹਣ ਲਈ ਆਇਆ। ਹਾਂਜੀ, ਉਹ ਫਿਰ ਉਹਨੇ ਆ ਕੇ ਤੇ ਖਾਰਿਓਂ ਲਾਣਾ ਮਾਮੇ ਨੂੰ। ਹਾਂਜੀ, ਮਾਮੇ ਨੇ ਲਾਣਾ। ਹਾਂਜੀ, ਭਣੇਵੇਂ ਨੂੰ। ਉਹਨੇ ਫਿਰ ਅੱਗੇ ਜਦੋਂ ਖਾਰਿਓ ਉਹ ਖੁਰੇ ਜੋ ਬਾਹਰ ਨਿਕਲ ਲੱਗਾ ਤੇ ਅੱਗੇ ਘਮਿਆਰੀ ਨੇ
ਮਤਲਬ ਇਹ ਕਿ ਚੱਪੜੀਆਂ ਦਾ ਨਾ ਢੇਰ ਲਾਇਆ ਹੁੰਦਾ ਸੀ 8-10 ਚੱਪੜੀਆਂ 15 ਚੱਪੜੀਆਂ ਜੋੜ ਕੇ ਨਾ ਇਸ ਤਰ੍ਹਾਂ ਚੱਪੜੀਆਂ ਹੁੰਦੀਆਂ ਸਨ ਆ ਜਿਹੜੀਆਂ ਹਾਂਡੀਆਂ ਸਨ ਨਾ ਸਾਡੀਆਂ ਮਿੱਟੀ ਦੀਆਂ ਇਹਨਾਂ ਦਾ ਜਿਹੜਾ ਢੱਕਣ ਸੀ ਉਹਨੂੰ ਚੱਪੜੀਆਂ ਆਂਦੇ ਸਨ ਬਿਲਕੁਲ ਠੀਕ ਉਹ ਜੋੜ ਕੇ ਰੱਖੀਆਂ ਹੋਣੀਆਂ ਤੇ ਮੁੰਡੇ ਨੇ ਉਹਦੇ ਤੇ ਮਤਲਬ ਛਾਲ ਮਾਰਨੀ ਤੇ ਉਹ ਜੀ ਇਸ ਤਰ੍ਹਾਂ ਇਹ ਅਲਾਮਤ ਸੀ ਵੀ ਮੁੰਡਾ ਸਿਹਤਮੰਦ ਬੜਾ ਹੈ। ਉਹ ਆਖਣਾ ਜੀ ਇਹਨੇ ਇੰਨੀਆਂ ਚੱਪੜੀਆਂ ਭੰਨ ਛੜੀਆਂ ਨੇ ਉਹ ਚੱਪੜੀਆਂ ਜਿਹੜੀਆਂ ਭੰਨ ਕੇ ਤੋਂ ਉਹਨੇ ਥੱਲੇ ਉਤਰਨਾ ਉਹਦੇ ਤੋਂ ਬਾਅਦ ਉਹਨੇ ਅੰਦਰ ਜਾ ਕੇ ਬਹਿਣਾ ਤੇ ਫਿਰ ਉਹਦਾ ਸੂਟ ਲੈ ਕੇ ਆਉਣਾ ਛੀਂਬੀ ਨੇ ਜੀ ਉਹ ਛੀਂਬੀ ਨੇ ਫਿਰ ਉਹ ਬਹਿ ਕੇ ਨਾ ਇੱਕ ਜਗ੍ਹਾ ਤੇ ਅੰਦਰ ਤੇ ਉਹਨੂੰ ਮਤਲਬ ਇਹ ਕਿ ਉਹ ਸੂਟ ਦੇਣਾ ਉਹਨੇ ਉਹ ਪਾ ਲੈਣਾ ਤਹਿਮਤ ਕੁੜਤਾ ਜਾਂ ਤੰਬੀਆਂ ਦੇ ਬਾਅਦ ਚ ਆਈਆਂ ਨੇ ਉਦੋਂ ਤਹਿਮਤ ਕੁੜਤੇ ਹੀ ਹੁੰਦੇ ਸਨ ਅੱਛਾ ਉਹ ਦੇਣਾ ਤੇ ਉਹਨੇ ਛੀਂਬੀ ਨੇ ਉਹ ਸੂਟ ਦਾ ਲਾਗ ਲੈਣਾ ਹਾਂਜੀ ਕੱਪੜਾ ਤੇ ਘਰ ਵਾਲਿਆਂ ਦਾ ਹੀ ਹੁੰਦਾ ਸੀ ਉਹ ਸਿਉਂ ਕੇ ਲਿਆਈ ਹੁੰਦੀ ਸੀ ਹਾਂਜੀ ਇਸ ਤਰ੍ਹਾਂ ਹੀ ਫਿਰ ਜਿਵੇਂ ਘਮਿਆਰੀ ਉਹਦਾ ਲਾਗ ਲੈਂਦੀ ਸੀ ਹਾਂਜੀ ਘਮਿਆਰੀ ਲਾਗ ਲੈਂਦੀ ਸੀ ਚੱਪੜੀਆਂ ਦਾ ਫਿਰ ਮਤਲਬ ਇਹ ਕਿ ਉਹ ਨੈਣਾ ਦੇ ਬੜੇ ਲਾਗ ਹੁੰਦੇ ਸਨ ਸਲਵਾਰ ਨੇ ਦਾ ਤੇ ਫਲਾਣਾ ਤੇ ਢਿੰਗੜਾ ਉਹਦੇ ਕਿੰਨੇ ਹੀ ਨਾਂ ਹੁੰਦੇ ਸਨ ਉਹਨਾਂ ਨੇ ਉਹ ਲਾਗ ਯਾਨੀ ਉਹ ਲੈਣੇ ਆਪਣੇ ਆਪਣੇ ਲਾਗ ਫਿਰ ਛੀਂਬੀ ਨੇ ਗਾਨਾ ਲੈ ਕੇ ਆਉਣਾ ਉਹ ਜਿਹਦਾ ਫੁੱਲਾਂ ਜਿਹਾਂ ਦਾ ਨਾ ਧਾਗਿਆਂ ਜਿਹਾਂ ਦਾ ਰੰਗ ਪਰੰਗਿਆਂ ਦਾ ਬਣਿਆ ਹੁੰਦਾ ਸੀ ਉਹਨੇ ਫਿਰ ਗਾਨਾ ਆਪਣੀ ਹੱਥੀ ਬੰਨਣਾ ਔਰ ਉਹ ਫਿਰ ਗਾਨਾ ਜਿਹੜਾ ਨਾ ਉਹ ਜਦੋਂ ਉਹਨੇ ਢੁੱਕਣ ਜਾਣਾ ਫਿਰ ਉਹ ਉਹਨੇ ਦਿਨ ਨਾਲ ਹੀ ਰਹਿਣਾ ਫਿਰ ਉਹ ਗਾਨਾ ਬੀਵੀ ਤੇ ਮੀਏ ਨੇ ਰਲ ਕੇ ਜਦੋਂ ਬਾਅਦ ਚ ਮੀਆਂ ਬੀਵੀ ਆਉਣੇ ਨੇ ਨਾ ਉਹਨਾਂ ਨੂੰ ਫਿਰ ਬੀਬੀਆਂ ਨੇ ਬਹਾ ਕੇ ਤੇ ਗਾਨਾ ਖੁਲਾਈ ਤੇ ਜਨਾਬ ਲੱਸੀ ਪੈਰ ਤੇ ਲੱਸੀ ਮੁੰਦਰੀ ਹਾਂਜੀ ਤੇ ਗੋਤ ਕਨਾਲਾ ਤੇ ਇਹ ਕਿੰਨੀਆਂ ਹੀ ਰਸਮਾਂ ਹੁੰਦੀਆਂ ਸਨ ਉਹ ਕਰਦੇ ਸਨ ਕੁੜੀ ਤੇ ਮੁੰਡੇ ਦਾ ਇੱਕ ਦੂਜੇ ਨਾਲ ਜਾਣ ਪਛਾਣ ਹਾਂਜੀ ਕਰਨੀ ਵੇਖੋ ਨਾ ਕਿੱਡਾ ਸ਼ਰਮੋ ਹਿਆ ਦਾ ਦੌਰ ਸੀ ਕਿ ਇੱਕ ਦੂਜੇ ਨੂੰ ਵੇਖੋ ਨਾ ਇੱਕ ਮੁੰਦਰੀ ਸੁੱਟ ਦੇਣੀ ਲੱਸੀ 'ਚ ਲੱਭੋ ਜੀ ਦੋਵੇਂ ਤਰ੍ਹਾਂ ਉਹਨਾਂ ਫਿਰ ਉਹ ਕੁੜੀ ਨੇ ਵੀ ਸ਼ਰਮ ਦੇ ਮਾਰਿਆਂ ਵਿੱਚ ਹੱਥ ਪਾਣਾ ਫਿਰ ਉਹ ਇੱਕ ਦੂਜੇ ਨਾਲ ਹੱਥ ਲੱਗਣ ਮਤਲਬ ਉਹ ਕਾਮੀ ਝਾਕਾ ਖੁੱਲ ਜੇ ਉਹ ਕਾਮੀ ਜਿਹੜੀਆਂ ਚੀਜ਼ਾਂ ਨੇ ਉਹ ਵੀ ਜਾਗਣ ਹਾਂਜੀ ਅੱਛਾ ਤੋ ਇਹ ਸਾਰਾ ਉਦੋਂ ਹੁੰਦਾ ਸੀ ਤੇ ਗੋਤ ਕਨਾਲਾ ਕੀ ਸੀ ਉਹ ਵੀ ਅੱਛਾ ਇੱਕ ਉਹ ਗੋਰਖ ਧੰਦਾ ਹੁੰਦਾ ਸੀ ਉਹ ਨਾ ਇੱਕ ਆ ਨਹੀਂ ਕੱਚੀ ਤੰਦ ਹੁੰਦੀ ਥੱਲੀ ਦੀ ਉਹਨੂੰ ਇਸ ਤਰ੍ਹਾਂ ਖੋਲ ਕੇ ਤੇ ਦੇ ਦੇਣਾ ਹੈ ਤੰਦ ਵੱਖਰੀ ਵੱਖਰੀ ਕਰੋ ਦੋਵੇਂ ਤਰ੍ਹਾਂ ਹੀ ਤੇ ਤੰਦ ਟੁੱਟੇ ਨਾ ਉਹਦੇ ਅੱਗੇ ਹੀ ਹਰ ਵੇ ਟੁੱਟਦੀ ਫਿਰਦੀ ਕੱਚੀ ਅੱਛਾ ਇਸ ਤਰ੍ਹਾਂ ਹੀ ਮਤਲਬ ਇਹ ਕਿ ਉਹ ਲੱਸੀ ਦੇ ਵਿੱਚ ਪੈਰ ਪਾਣੇ ਇੱਕ ਦੂਜੀ ਦੇ ਨਾਲ ਮਤਲਬ ਜਰਾ ਪੈਰ ਨਾਲ ਪੈਰ ਖਵੇ ਅੱਛਾ ਉਹ ਇਸ ਤਰ੍ਹਾਂ ਦਾ ਸ਼ੁਗਲ ਮੇਲਾ ਤੇ ਬੀਬੀਆਂ ਨੇ ਦੁਆਲੇ ਮਾਗੇ ਮਾਰਨੇ ਹਾਂਜੀ ਤੇ ਉਹ ਲੱਸੀ 'ਚ ਮੁੰਦਰੀ ਸੁੱਟਣੀ ਵੇ ਪਹਿਲਾਂ ਲੱਭੋ ਵੇ ਲੱਸੀ 'ਚੋਂ ਜਿੰਨੇ ਲੱਭ ਲੈਣੀ ਉਹਨੂੰ ਆਖਣਾ ਇਹ ਜਿੱਤ ਗਈ ਆ ਦੂਜਾ ਹਾਰ ਗਿਆ ਉਹ ਇੰਜ ਦੀਆਂ ਜਿਹੜੀਆਂ ਗੱਲਾਂ ਜੁੱਤੀ ਛੁਪਾਈ ਵੀ ਹੁੰਦੀ ਸੀ ਉਹ ਜੁੱਤੀ ਛਪਾਈ ਜਿਹੜੀ ਹੈ ਤੇ ਬਾਅਦ ਚ ਜਦੋਂ ਸਹੁਰੇ ਜਾਂਦਾ ਸੀ ਨਾ ਮੁੰਡਾ ਵਾਪਸੀ ਤੇ ਜਦੋਂ ਮਤਲਬ ਇਹ ਕਿ ਉਹ ਪਿੱਛੋਂ ਲੈਣ ਆਉਂਦੇ ਸਨ ਹਾਂਜੀ ਤੇ ਉਹ ਮੁੰਡੇ ਨੂੰ ਨਾਲ ਹੀ ਲੈ ਜਾਂਦੇ ਸਨ ਤੇ ਕੁੜੀ ਮੁੰਡੇ ਨੂੰ ਨਾਲ ਹੀ ਲੈ ਜਾਂਦੇ ਸਨ ਮੁੰਡਾ ਫਿਰ ਸਹੁਰੇ ਜਾ ਕੇ 3-4 ਦਿਨ ਰਹਿੰਦਾ ਸੀ ਉਸ ਜ਼ਮਾਨੇ 'ਚ ਨਾ ਉਹਨੂੰ ਮਤਲਬ ਇਹ ਕਿ ਉੱਥੇ ਸਾਲੀਆਂ ਜਿਹੜੀਆਂ ਨੇ ਨਾ ਉਹ ਜੁੱਤੀ ਛਪਾਈ ਹਾਂਜੀ ਕਈ ਵਾਰੀ ਉਹਨਾਂ ਇਸ ਤਰ੍ਹਾਂ ਕਰਨਾ ਕਿ ਮੰਜੀ ਤੋਂ ਥੱਲੇ ਸੁੱਟਣ ਦੀ ਕੋਸ਼ਿਸ਼ ਕਰਨੀ ਹਾਂਜੀ ਮੰਜੀ ਉਲਟਾ ਕੇ ਇਹ ਸਾਰੇ ਪ੍ਰੋਸੈਸ ਜੋ ਅਸੀਂ ਲੰਘੇ ਆ ਆਪਣੇ ਵਿਆਹ ਦੇ ਜ਼ਮਾਨੇ ਉਹ ਸੁਣਿਆ ਮੰਜੀ ਨਾਲ ਬੰਨ ਵੀ ਦਿੰਦੀਆਂ ਆਹੋ ਬੜਾ ਕੁਝ ਹੁੰਦਾ ਸੀ ਅਜਾ ਦਿਲ ਕਰੇ ਤੇ ਕਿਤੇ ਕੱਪੜਾ ਪਿੱਛੋਂ ਬੰਨ ਛੱਡਣ ਯਾਰ ਰੱਸਾ ਪਾ ਕੇ ਸੁੱਤੇ ਨੂੰ ਹੁਣ ਸੁੱਤਾ ਤੇ ਬੰਦਾ ਮੋਏ ਬਰਾਬਰ ਸਵੇਰੇ ਉੱਠੇ ਤੇ ਉੱਠਿਆ ਹੀ ਨਾ ਜਾਏ ਉਹ ਇਸ ਤਰ੍ਹਾਂ ਦੀਆਂ ਮਤਲਬ ਉਹ ਸਾਲੀਆਂ ਨੇ ਸ਼ੁਗਲ ਮੇਲੇ ਜਿਹੜੇ ਨੇ ਨਾ ਸਾਰੇ ਬਾਜਵਾ ਸਾਹਿਬ ਬੜੀ ਤੁਸੀਂ ਮਾਸ਼ਾਅੱਲਾ ਆਗਾਹੀ ਵੀ ਦਿੱਤੀ ਜਾਣਕਾਰੀ ਲੱਭੀ ਵਿਆਹਾਂ ਦੇ ਪੁਰਾਣੇ ਜਿਹੜੇ ਸਾਡੇ ਰਸਮਾਂ ਰਿਵਾਜ ਸਨ ਔਰ ਆਸਾਨ ਸੀ ਸਰਕਾਰ ਵੀ ਕੁੜੀ ਮੰਨੇ ਨਾ ਮੰਨੇ ਹਾਂਜੀ ਤੇ ਮੁੰਡਾ ਚਪੜੀਆਂ ਭੰਨੇ ਹਾਂਜੀ ਵੀ ਜਿਹੜਾ ਮਤਲਬ ਵੇਖੋ ਨਾ ਜੀ ਕੁੜੀ ਤੇ ਵਿਆਹ ਵਾਸਤੇ ਰਜ਼ਾਮੰਦੀ ਨਹੀਂ ਔਰ ਮੁੰਡਾ ਜਿਹੜਾ ਉਹ ਤਿਆਰ ਹੋ ਕੇ ਛਾਲਾ ਪਿਆ ਮਾਰਦਾ ਵੀ ਮੈਂ ਖਾਰੇ ਚੜ ਕੇ ਤੇ ਚਪੜੀਆਂ ਵੀ ਭੰਨ ਲੈਣੀਆਂ ਨੇ ਤੇ ਮਤਲਬ ਜਿੱਥੇ ਧੱਕੋ ਜ਼ੋਰੀ ਦਾ ਕੋਈ ਕੰਮ ਕਰੇ ਜੀ ਹਾਂਜੀ ਤੇ ਬੇਥਵਾ ਕੰਮ ਕਰੇ ਜਿਹਨੂੰ ਮਤਲਬ ਕਲੋ ਕੰਮ ਕਰੇ ਹਾਂਜੀ ਉੱਥੇ ਉਹਨੂੰ ਆਂਦੇ ਨੇ ਵੀ ਯਾਰ ਅਗਲਾ ਤੇ ਇਸ ਗੱਲ ਦੀ ਰਜ਼ਾਮੰਦ ਹੀ ਨਹੀਂ ਤੇ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਤੂੰ ਮਤਲਬ ਲਾਲਾ ਕਰਕੇ ਕਿ ਮੈਂ ਉੱਥੇ ਮੇਰਾ ਵਿਆਹ ਹੋਣ ਡਠਾ ਉਹ ਜਿਵੇਂ ਇੱਕ ਮੂਰਖ ਸੀ ਨਾ ਤੇ ਉਹ ਕਿਤੇ ਮਰਾਸੀ ਸੀ ਜੀ
ਤੇ ਉਹ ਉਹਨਾਂ ਐਵੇਂ ਬੈਠਾ ਰਾਹ ਚਾਹਣ ਲਗਾ ਮੇਰਾ ਬਾਦਸ਼ਾਹ ਵਿਆਹ ਹੋ ਚੱਲਿਆ। ਹਾਂ ਉਹ ਲੋਕਾਂ ਆਖਿਆ ਉਹ ਕੋ ਅਕਲ ਦਾ ਕੰਮ ਕਰ, ਕੋ ਅਕਲ ਦੀ ਗੱਲ ਕਰ ਜੀ। ਹਾਂਜੀ ਉਹ ਬਾਦਸ਼ਾਹ ਤੇਰਾ ਵਿਆਹ ਆਂਦਾ ਅੱਧਾ ਕੰਮ ਤੇ ਹੋ ਗਿਆ, ਮੇਰੇ ਲੋਹਾ ਹੈ ਉਹਨਾਂ ਲੋਹਾ ਹੋਣ ਦੀ ਦੇਰ ਹੈ। ਵਾਹ ਵਾਹ ਵਾਹ। ਤੋ ਗੱਲ ਇਹ ਜ਼ਖਾਨ ਵਿੱਚ ਵੀ ਇਹ ਗੱਲ ਹੈ ਉਹ ਕੁੜੀ ਵੱਲੋਂ ਧਿਆਨ ਨਹੀਂ ਤੇ ਮੁੰਡਾ ਐਵੇਂ ਆਖੀ ਜਾਂਦਾ ਵੀ ਮੇਰਾ ਬਾਦਸ਼ਾਹ ਨਾਲ ਵਿਆਹ ਹੋ ਚਪੜੀਆਂ ਪਿਆ ਭੰਦਾ, ਚਪੜੀਆਂ ਪਿਆ ਪਾਉਂਦਾ। ਵਾਹ। ਹਾਂਜੀ ਹਾਂਜੀ ਹਾਂਜੀ। ਲੋ ਜੀ ਪਿਆਰਿਓ, ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪੜੀਆਂ ਭੰਨੇ। ਗੁਜ਼ਾਰਿਸ਼ ਇਹ ਵੀ ਜਿਵੇਂ ਬਾਜਵਾ ਸਾਹਿਬ ਬੜਾ ਸੋਹਣਾ ਵਜ਼ਾਹਤ ਕਰਕੇ ਸਾਨੂੰ ਦੱਸਿਆ ਕਿ ਸ਼ਾਦੀ ਵਿਆਹ ਦੇ ਟਾਈਮ ਦੂਲੇ ਵਾਲੇ ਘਰ ਲਾੜੇ ਵਾਲੇ ਘਰ ਕੀ ਕੀ ਰਸਮਾਂ ਹੁੰਦੀਆਂ ਹਨ, ਉਹਨਾਂ ਦੇ ਵਿੱਚ ਹੀ ਚਪੜੀਆਂ ਭੰਨਣਾ ਵੀ ਇੱਕ ਰਸਮ ਸੀ। ਯਾਨੀ ਮੁੰਡੇ ਨੂੰ ਜਦੋਂ ਆ ਕੇ ਖਾਰੇ ਬੰਦੇ ਹਨ, ਮਾਮਾ ਆ ਕੇ ਖਾਰਿਓਂ ਲਾਂਦਾ ਸੀ, ਉੱਥੇ ਹੀ ਇੱਕ ਫਿਰ ਰਸਮ ਹੁੰਦੀ ਸੀ ਕਿ ਚਪੜੀਆਂ ਪਿੰਡ ਦੀ ਘੁਮਿਆਰੀ ਆ ਕੇ ਜੋੜ ਦਿੰਦੀ ਸੀ ਤੇ ਮੁੰਡਾ ਫਿਰ ਉਹ ਛਾਲ ਉਹਨਾਂ ਦੇ ਉੱਤੇ ਮਾਰ ਕੇ ਨਾ ਜੀ ਤੇ ਤਰੋੜਦਾ ਸੀ। ਉਹ ਜਿੰਨੀਆਂ ਜ਼ਿਆਦਾ ਉਹਨਾਂ ਦੀਆਂ ਠੀਕਰੀਆਂ ਬਣਦੀਆਂ ਸਨ, ਟੁਕੜੇ ਉਹ ਬਣ ਜਾਂਦੇ ਹਨ ਤੇ ਸਮਝਿਆ ਜਾਂਦਾ ਸੀ ਕਿ ਮੁੰਡਾ ਜਿਹੜਾ ਨਾ ਜੀ ਬੜਾ ਤਾਕਤਵਰ ਹੈ, ਸ਼ਾਹ ਜ਼ੋਰ ਹੈ। ਪਿਆਰਿਓ ਬਾਜਵਾ ਸਾਹਿਬ ਜਿਹੜੀਆਂ ਗੱਲਾਂ ਸੁਣਾਈਆਂ, ਦੇਖੋ ਨਾ ਕੱਪੜੇ ਸੀ ਕੇ ਪਿੰਡ ਦੀ ਧੋਬਣੀਆਂ ਛਿੰਬੀ ਲਿਆਉਂਦੀ ਸੀ ਦਰਜਨ ਬੱਚੇ ਵਾਸਤੇ, ਦੂਲੇ ਵਾਸਤੇ। ਇਸੇ ਤਰ੍ਹਾਂ ਚਪਨੀਆਂ ਲੈ ਕੇ ਘੁਮਿਆਰੀ ਆਉਂਦੀ ਸੀ। ਹੋਰ ਜਿੰਨੇ ਪਿੰਡ ਦੇ ਛੋਟੇ ਪੇਸ਼ਾਵਰ ਲੋਕ ਹੁੰਦੇ ਸਨ, ਉਹ ਸਾਰੇ ਵੇਖੋ ਉਸ ਇੱਕ ਬੱਚੇ ਦੇ ਵਿਆਹ ਦੇ ਵਿੱਚ ਸਾਰੇ ਆ ਕੇ ਸ਼ਾਮਲ ਹੁੰਦੇ ਸਨ। ਉਹਨਾਂ ਕੱਲਿਆਂ ਦੀ ਖੁਸ਼ੀ ਨਹੀਂ ਸੀ ਹੁੰਦੀ, ਸਾਰਾ ਪਿੰਡ ਖੁਸ਼ੀਆਂ ਮਨਾਉਂਦਾ ਸੀ। ਕਿੱਡੀ ਏਕਤਾ ਦਾ ਮਾਹੌਲ ਸੀ, ਕਿੱਡੀ ਅਖੂਵਤ ਤੇ ਭਾਈਚਾਰਾ ਹੁੰਦਾ ਸੀ ਸਾਡੇ ਵਸੇਬ ਦੇ ਅੰਦਰ ਉਸ ਜ਼ਮਾਨੇ 'ਚ। ਤੇ ਉਹ ਅਰਜ਼ ਮੈਂ ਕਰ ਰਿਹਾ ਸੀ ਕਿ ਚਪੜੀਆਂ ਭੰਨਣਾ ਜਿਹੜਾ ਨਾ ਜੀ, ਇਹ ਵਿਆਹ ਦੀ ਤਿਆਰੀ ਦੇ ਮਰਾਹਲ ਤੈਅ ਕਰਦਿਆਂ ਹੋਇਆਂ ਇੱਕ ਮਰਹਲਾ ਹੁੰਦਾ। ਜਦੋਂ ਮੁੰਡਾ ਫਿਰ ਨਹਾ ਕੇ ਖਾਰੇ ਬਹਿ ਕੇ ਬਾਹਰ ਨਿਕਲਦਾ ਤੇ ਚਪੜੀਆਂ ਭੰਨਦਾ, ਯਾਨੀ ਉਦੋਂ ਬਾਅਦ ਤੇ ਫਿਰ ਉਹਨੇ ਕੱਪੜੇ ਪਾ ਕੇ ਤੇ ਲਾੜਾ ਬਣ ਕੇ ਤੇ ਟੁਰ ਪੈਣਾ ਹੁੰਦਾ ਨਾ ਕੁੜੀ ਦੇ ਘਰ। ਇਸ ਅਖਾਨ 'ਚ ਦੱਸਿਆ ਗਿਆ ਹੈ ਕਿ ਮੁੰਡੇ ਵੱਲੋਂ ਤੇ ਤਿਆਰੀ ਪੂਰੀ ਹੈ, ਜਿਵੇਂ ਬਾਜਵਾ ਸਾਹਿਬ ਲਤੀਫਾ ਵੀ ਸੁਣਾਇਆ ਮਰਾਸੀ ਦਾ, ਵੀ ਮੈਂ ਤੇ ਮੰਨਿਆ ਹੀ ਹੋਇਆ, ਮੇਰੇ ਲੋ ਅੱਧਾ ਕੰਮ ਹੋ ਗਿਆ। ਹੁਣ ਦੂਜੇ ਪਾਸਿਓਂ ਇੰਤਜ਼ਾਰ ਹੈ, ਤੇ ਜੇ ਦੂਜੇ ਪਾਸਿਓਂ ਅਗਲਾ ਮੰਨੇ ਹੀ ਕੋਈ ਨਾ ਤੇ ਫਿਰ ਕੰਮ ਤੇ ਪੂਰਾ ਨਹੀਂ ਨਾ ਹੋ ਸਕਦਾ। ਤੇ ਜਦੋਂ ਇੱਕ ਕੰਮ ਅਜਿਹਾ ਹੋਵੇ ਜਿਹਦੇ ਵਿੱਚ ਦੋਵਾਂ ਫਰੀਕਾਂ ਦੀ ਰਜ਼ਾਮੰਦੀ ਮਤਲੂਬ ਹੋਵੇ, ਦਰਕਾਰ ਹੋਵੇ, ਤੇ ਫਿਰ ਉਹ ਕੰਮ ਨੇ ਤੋੜ ਚੜਨਾ ਹੋਵੇ। ਉਸ ਕੰਮ ਦੇ ਬਾਰੇ 'ਚ ਪਿਆਰਿਓ ਇੱਕ ਫਰੀਕ ਇਕੱਲਾ ਹੀ ਰਾਜ਼ੀ ਵੀ ਹੋ ਜਾਵੇ ਤੇ ਜ਼ੋਰ ਵੀ ਲਾਈ ਜਾਵੇ, ਨਹੀਂ ਮੈਂ ਇਹ ਕੰਮ ਕਰਕੇ ਹੀ ਛੱਡਣਾ, ਦੂਜੇ ਪਾਸਿਓਂ ਹਾਂ ਹੋਣ ਦਾ ਕੋਈ ਅਸਾਰ ਹੀ ਨਾ ਦਿਸਦੇ ਹੋਣ, ਤੇ ਅਜਿਹੇ ਮੌਕੇ ਤੇ ਫਿਰ ਆਖਿਆ ਜਾਂਦਾ ਹੈ ਕਿ ਲੈ ਵੀ ਵੇਖਣਾ, ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪਣੀਆਂ ਭੰਨੇ। ਬਾਈਵਾ ਸਾਹਿਬ ਅਖਾਨ ਅਸਾਂ ਪੁੱਛਿਆ ਸੀ ਜਨਾਬ ਕੋਲੋਂ ਵੀ ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪਣੀਆਂ ਭੰਨੇ, ਤੁਸੀਂ ਇਹਦਾ ਬੜਾ ਸੋਹਣਾ ਮਤਲਬ ਤੇ ਦੱਸਿਆ। ਨਾਲ ਤੁਸੀਂ ਬਹੁਤ ਸਾਰੀਆਂ ਸਾਡੇ ਕਲਾਸਿਕ ਪੰਜਾਬ ਦੇ ਵਿੱਚ ਜਿਹੜੀਆਂ ਸ਼ਾਦੀਆਂ ਵਿਆਹਾਂ ਦੀਆਂ ਰਸਮਾਂ ਸਨ, ਉਹਨਾਂ ਤੇ ਬੜਾ ਸੋਹਣਾ ਤੁਸੀਂ ਚਾਨਣਾ ਪਾਇਆ। ਇੱਕ ਗੱਲ ਹੋਰ ਦੱਸੋ, ਸਾਡੇ ਅਕਸਰ ਮਿੱਤਰ ਪੁੱਛਦੇ ਰਹਿੰਦੇ ਨੇ, ਇਹ ਵੇਖੋ ਨਾ ਜੀ, ਇੱਕ ਬਲਕਿ ਕਾਫੀ ਵੀ ਏ, ਕੜਿਆਲੀ ਦਿਓ ਨਿਕਾਲ ਨਹੀਂ ਅੱਜ ਪੀ ਘਰ ਆਇਆ ਲਾਲ ਲਾਲ ਨਹੀਂ। ਹਾਂਜੀ, ਇਹ ਕੜਿਆਲੀ ਨਿਕਾਲਣਾ ਜਾਂ ਕਢਾਉਣੀ, ਇਹ ਕੀ ਚੱਕਰ ਇਹ ਨਾ ਜੀ ਜਦੋਂ ਪੁਰਾਣੇ ਜ਼ਮਾਨੇ 'ਚ ਜੰਜਾਂ ਜਾਂਦੀਆਂ ਸਨ ਨਾ ਜੀ ਜੀ, ਤੇ ਮੁੰਡੇ ਦੀ ਭੈਣ ਤੇ ਉਹਦੀਆਂ ਦੂਜੀਆਂ ਕੋ ਭਰਜਾਈਆਂ ਵਗੈਰਾ ਤੇ ਇਹ ਨਾਲ ਜਾਂਦੀਆਂ ਸਨ ਜੀ ਜੰਜ ਤੇ। ਜੀ ਜੀ, ਇਹ ਉਸ ਪਿੰਡ ਜਦੋਂ ਜੰਜ ਪੜਦੀ ਸੀ ਤੇ ਜੰਜਾਂ ਰਾਤਾਂ ਰਹਿੰਦੀਆਂ ਸਨ। ਹਾਂ, ਤੇ ਰਾਤ ਰਹਿਣੀ ਜੰਜ ਤੇ ਨਿਕਾਹ ਅਗਲੇ ਦਿਨ ਹੁੰਦਾ ਸੀ। ਜੀ ਠੀਕ ਹੈ। ਜੰਜ ਜਿਹੜੀ ਸੀ ਨਾ, ਉਹ ਕੁੜਮ ਜਿਹੜੇ ਨੇ ਆਪਸ ਦੇ ਵਿੱਚ ਦਿਨ ਦੀ ਲੋਚ ਨਹੀਂ ਸਨ ਮਿਲਦੇ। ਅੱਛਾ, ਉਹ ਆਂਦੇ ਸਨ ਕਿ ਫੇਰ ਇਹ ਵੇ ਕਿ ਧੀਆਂ ਤੇ ਪੁੱਤਰਾਂ ਦੀ ਪਸੰਦ ਕਰਨ ਦਾ ਕੰਮ ਵੀ ਲਾਗੀ ਕਰਦੇ ਸਨ, ਔਰ ਉਹ ਐਡੇ ਇਤਬਾਰੀ ਲਾਗੀ ਹੁੰਦੇ ਸਨ ਕਿ ਇਹ ਸਾਰਾ ਕੰਮ ਇਹ ਹੀ ਕਰਦੇ ਸਨ। ਹਾਂਜੀ, ਔਰ ਲੋਕਾਂ ਦਾ ਇਹਨਾਂ ਦੇ ਉੱਤੇ ਵਸਾਹ ਹੁੰਦਾ ਸੀ ਕਿ ਕੁੜਮ ਜਿਹੜੇ ਨੇ ਉਹ ਆਂਦੇ ਸਨ ਯਾਰ ਕੋ ਮੱਝਗਾਂ ਆਏ ਜਿਹੜੇ ਮੁੰਡਾ ਕੁੜੀ ਵੇਖਣਾ। ਹਾਂਜੀ, ਤੇ ਫੇਰ ਜਦੋਂ ਜੰਜ ਢੁਕਣੀ ਰਾਤ ਨੂੰ ਤੇ ਜਨਾਬ ਤੇਲੀਆਂ ਨੇ ਮਸ਼ਾਲ ਬਾਲੀ ਹੋਣੀ, ਉਹ ਐਡਾ ਵਾਲਾ ਇੱਕ ਨਾ ਬੰਧਾਇਆ ਕੁੱਪਾ ਜਿਹਾ, ਉਹਦੇ 'ਚ ਸਰੋਂ ਦਾ ਤੇਲ ਪਾਇਆ ਤੇ ਵਿੱਚੋਂ ਕੋ ਢਾਕੀਆਂ ਜੀਆਂ ਨੂੰ ਨਾ ਤੇ ਅੱਗ ਲਾਈ ਹੋਣੀ, ਤੇ ਉਹ ਲੰਮਾ ਹਰਾ ਲੂੰਬਾ ਬਲਦਾ ਹੋਣਾ। ਉਹ ਜੰਜ ਵਾਲਿਆਂ ਦਾ ਵੀ ਮਸ਼ਾਲੀ
ਜਿਹੜਾ ਹੁੰਦਾ ਸੀ ਉਧਰੋਂ ਘਰ ਵਾਲਿਆਂ ਦਾ ਵੀ ਮਸ਼ਾਲੀ ਕੁੜਮ ਦੇ ਨਾਲ ਕੁੜੀ ਵਾਲਿਆਂ ਦਾ ਆਉਂਦਾ ਵੀ। ਸੀ। ਹਾਂ। ਅੱਛਾ, ਔਰ ਉਹ ਦੋਵੇਂ ਫਿਰ ਉਹਨਾਂ ਮਸ਼ਾਲਾਂ ਦੀ ਰੋਸ਼ਨੀ ਦੇ ਵਿੱਚ ਪਹਿਲੀ ਦਫਾ ਜੱਫਾ ਪਾ ਕੇ ਮਿਲਦੇ ਹਨ, ਜਿੱਥੋਂ ਮਿਲਣੀ ਬਣੀ। ਹਾਂ ਤੇ ਫਿਰ ਉਹ ਮਿਲਣੀ ਵੇਲੇ ਉਹ ਕੁੜੀ ਵਾਲੇ ਨੇ ਮੁੰਡੇ ਵਾਲੇ ਨੂੰ ਕੋਈ ਚਾਦਰ ਜਾਂ ਖੇਸ ਜਾਂ ਤੁਸਾ ਜੀ। ਜਾਂ ਦੇਣਾ, ਉਹਦੇ ਸਿਰ ਤੇ ਰੱਖਣਾ, ਯਾਨੀ ਉਹਨੂੰ ਦੱਸਣਾ ਕਿ ਆਪਣਾ ਕੱਪੜਾ ਉਹਦੇ ਸਿਰ ਤੇ ਰੱਖ ਕੇ ਮਾਣ ਸਨਮਾਨ ਕਿ ਅਸੀਂ ਤੁਹਾਡਾ ਲੰਘ ਕੱਜਣ ਵਾਲੇ ਹਾਂ। ਵਾਹ ਹਾਂਜੀ, ਵਾਹ, ਵਾਹ। ਇਹ ਇਸ ਗੱਲ ਦੀ ਅਲਾਮਤ ਸੀ। ਉਹਦੇ ਤੋਂ ਬਾਅਦ ਫਿਰ ਇਹ ਜਿਹੜਾ ਮੁੰਡੇ ਵਾਲਾ ਨਾ ਜੀ, ਮੁੰਡੇ ਵਾਲਿਆਂ ਨੇ ਉਹ ਜਿਹੜਾ ਕੁੜੀ ਵਾਲੇ ਪਾਸੇ ਜਿਹੜਾ ਲਾਗੀ ਹੁੰਦਾ ਸੀ ਨਾ ਰਾਜਾ ਜੀ। ਉਹਨੂੰ ਪੈਸੇ ਦੇਣੇ ਉਹ ਵੇਲੇ ਦੇ ਹਿਸਾਬ ਨਾਲ ਜਿੰਨਾ ਜਿੰਨਾ ਰਿਵਾਜ ਹੁੰਦਾ ਸੀ ਜੀ। ਹਾਂਜੀ। ਫਿਰ ਜਦੋਂ ਜੰਜ ਉੱਥੇ ਅੱਪੜ ਜਾਣੀ ਤੇ ਰਾਤ ਰਹਿਣੀ, ਰੋਟੀ ਛੋਟੀ ਖਾਣੀ ਤੇ ਦਿਨ ਚੜ੍ਹਨਾ ਨਾ, ਅਜੀ ਤੇ ਉਹ ਜਿਹੜੀਆਂ ਮੁੰਡੇ ਦੀਆਂ ਭੈਣਾਂ ਸਨ, ਸਰ ਮੁੰਡੇ ਦੀਆਂ ਭੈਣਾਂ, ਉਹਨਾਂ ਘੜਾ ਸਿਰ ਤੇ ਚੁੱਕਣਾ, ਘੜਾ ਜਿਹੜੇ ਨੇ ਘੜੇ ਚੁੱਕ ਲੈਣੇ ਸਿਰਾਂ ਦੇ ਉੱਤੇ, ਤੇ ਉਸ ਪਿੰਡ ਜਿਹੜਾ ਕੋ ਖੂਹ ਹੁੰਦਾ ਸੀ ਉੱਥੇ ਜਾਣਾ ਤੇ ਖੂਹ ਘੇੜ ਕੇ ਜਾਂ ਵਗਦਾ ਹੋਣਾ ਤੇ ਉੱਥੋਂ ਭਰ ਕੇ ਨਾ ਘੜੇ ਪਾਣੀ ਦੇ ਤੇ ਲਿਆ ਕੇ ਤੇ ਜਿਹੜੀ ਉਹਨਾਂ ਦੀ ਹੋਣ ਵਾਲੀ ਭਰਜਾਈ ਸੀ ਉਹਨੂੰ ਖੁਰੇ ਦੇ ਵਿੱਚ ਬਿਠਾ ਕੇ ਪੀੜੀ ਦੇ ਉੱਤੇ ਆਪਣੀ ਹੱਥੀ ਨਵਾਣਾ, ਵਾਹ ਵਾਹ, ਤੇ ਆਪਣੀ ਹੱਥੀ ਨਵਾਣਾ, ਤੇ ਸਹੁਰਿਆਂ ਤੋਂ ਜਿਹੜਾ ਸੂਟ ਲੈ ਕੇ ਉਹ ਗਈਆਂ ਸਨ ਕੁੜੀ ਜੋਗਾ, ਹਾਂ। ਹਾਂਜੀ, ਉਹ ਮਤਲਬ ਉਹਨੂੰ ਆਪਣੀ ਹੱਥੀ ਪਵਾਉਣਾ, ਔਰ ਉਹਦੇ ਤੋਂ ਬਾਅਦ ਫੇਰ ਨਿਕਾਹ ਹੁੰਦਾ ਸੀ। ਵਾਹ, ਹਾਂਜੀ। ਵਾਹ, ਵਾਹ। ਤੇ ਇਥੋਂ ਸੀ ਕਿ ਮੇਰਾ ਮਤਲਬ ਘੜਿਆਲੀ ਦਿਓ ਨਿਕਾਲਨੀ, ਕਿ ਮਤਲਬ ਇਹ ਕਿ ਘੜੇ ਭਰ ਕੇ ਪਾਣੀ ਦੇ ਲੈ ਉਹ ਮੈਂ ਨਹਾ ਲਵਾਂ, ਮੇਰਾ ਪੀਆ ਘਰ ਆਇਆ ਲਾਲ ਨਹੀਂ, ਕਿ ਮੈਂ ਹੁਣ ਬਣ ਫੱਬ ਕੇ ਤੇ ਆਪਣੇ ਪੀ ਦੇ ਸਾਹਮਣੇ ਪੇਸ਼ ਹੋਣਾ, ਉਹਦੇ ਨਾਲ ਜਾਣਾ, ਉਹਦੇ ਨਾਲ ਜਾਣਾ। ਹਾਂਜੀ। ਤੋ ਇਹ ਸੀ ਘੜੋਲੀ ਵੀ ਇਹਨੂੰ ਆਂਦੇ ਸਨ, ਘੜੋਲੀ ਭਰਨ ਮੁਹਾਵਰਾ ਸੀ। ਹਾਂਜੀ, ਕਿ ਘੜੋਲੀ ਭਰਨ ਦਾ ਕੰਮ ਫਲਾਣਿਆਂ ਨੇ ਕੀਤਾ ਬਾਈ। ਹਾਂਜੀ। ਤੋ ਇਸ ਤਰ੍ਹਾਂ ਇਹ ਬੀਬੀਆਂ ਨਾਲ ਜਾਂਦੀਆਂ ਸਨ, ਔਰ ਉਹ ਘੜੋਲੀ ਦੇ ਗੀਤ ਵੀ ਹੁੰਦੇ ਸਨ। ਹਾਂਜੀ। ਉਹ ਗੀਤ ਗਾਉਂਦਿਆਂ ਜਾਣਾ ਉਹਨਾਂ ਕੁੜੀਆਂ ਨੇ, ਤੇ ਗੀਤ ਗਾਉਂਦਿਆਂ ਆਉਣਾ, ਤੋ ਫਿਰ ਆ ਕੇ ਤੋ ਉਹਨਾਂ ਦੇ ਨਾ ਵਿਹੜੇ ਦੇ ਵਿੱਚ ਖੁਰੇ 'ਚ ਉਹਨੂੰ ਬਹਾ ਕੇ ਪਰਦਾ ਕਰਕੇ ਮੰਜੀਆਂ ਮੁੰਜੀਆਂ ਦੁਆਲੇ ਉਹਨੂੰ ਫਿਰ ਉਹਨਾਂ ਆਪਣੀ ਹੱਥੀ ਉਹਦੇ ਹੱਥਾਂ ਦੀ ਮੈਲ ਛਿੱਲ ਲਾਣੀ, ਉਹਨੂੰ ਵਟਣਾ ਮਲਣਾ। ਹਾਂਜੀ। ਉਹ ਸਾਰਾ ਕੁਝ ਕਰਕੇ ਉਹਨੂੰ ਆਪਣੀ ਹੱਥੀ ਬਣਾ ਸਵਾਰ ਕੇ ਤੇ ਉਹਨੂੰ ਕੱਪੜਾ ਜਿਹੜਾ ਸੂਟ ਘਰਿਓਂ ਸਹੁਰਿਆਂ ਦਾ ਗਿਆ ਉਹ ਪਵਾਣਾ, ਤੇ ਮਤਲਬ ਇਹ ਲੈ ਕੇ ਤੇ ਉਹਦੇ ਵਾਸਤੇ ਤਿਆਰ ਕਰਨਾ। ਤੇ ਇਹਨੂੰ ਆਂਦੇ ਸਨ ਘੜੋਲੀ ਭਰਨਾ। ਹਾਂਜੀ। ਲਓ ਜੀ ਪਿਆਰਿਓ, ਅਖਾਣ ਤੇ ਸੀ ਭਈ ਕੁੜੀ ਮੰਨੇ ਨਾ ਮੰਨੇ ਤੇ ਮੁੰਡਾ ਚਪਨੀਆਂ ਭੰਨੇ, ਪਰ ਇਸ ਅਖਾਣ ਦੇ ਵਿੱਚ ਜਿਹੜਾ ਚਪਨੀਆਂ ਭੰਨਣ ਵਾਲਾ ਇੱਕ ਰਸਮ ਸੀ ਸਾਡੇ ਦੇਸ਼ ਪੰਜਾਬ ਦੀ, ਉਹਦੇ ਤੋਂ ਗੱਲ ਅਜਿਹੀ ਟੁਰੀ ਵੀ ਬਾਜਵਾ ਸਾਹਿਬ ਕੋਲੋਂ ਅਸਾਂ ਤੁਹਾਡੇ ਭਿਜਵਾਏ ਹੋਏ ਬਹੁਤ ਸਾਰੇ ਸਵਾਲਾਤ ਦੇ ਜਵਾਬਾਤ ਵੀ ਲੈ ਲਏ। ਅਕਸਰ ਸਾਡੇ ਮਿੱਤਰ ਸਾਨੂੰ ਪੁੱਛਦੇ ਰਹਿੰਦੇ ਹੁੰਦੇ ਸਨ ਵੀ ਘੜੋਲੀ ਕੀ ਹੁੰਦੀ ਹੈ, ਵੀ ਘੜਿਆਲੀ ਦਿਓ ਨਿਕਾਲਣੀ ਦਾ ਕੀ ਮਤਲਬ ਹੈ, ਇਸੇ ਤਰ੍ਹਾਂ ਖਾਰੇ ਕਿਵੇਂ ਬਣਦੇ ਸਨ, ਮਾਈਆਂ ਦਾ ਕੀ ਰਸਮ ਸੀ, ਕਿਹੜੇ ਵੇਲੇ ਹੁੰਦੀਆਂ ਸਨ, ਗੀਤ ਲੋਕ ਕਿਹੜੇ ਸਨ, ਅਸੀਂ ਅੱਗੇ ਵੀ ਤੁਹਾਡੇ ਹਜ਼ੂਰ ਬਿਆਨ ਕਰਦੇ ਰਹਿੰਦੇ ਹਾਂ। ਲੇਕਿਨ ਇਹ ਕੁਝ ਬਹੁਤ ਸਾਰੇ ਐਸੇ ਸਵਾਲਾਤ ਸਨ ਜਿਨ੍ਹਾਂ ਦਾ ਅੱਜ ਫੇਰ ਇੱਕ ਵਾਰੀ ਬਾਜਵਾ ਸਾਹਿਬ ਕੋਲੋਂ ਅਸਾਂ ਮਤਲਬ ਪੁੱਛੇ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਹੁਣ ਬੀਤ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ। रौनक हो जाऊं चट